ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬੂਟਾ ਸਿੰਘ ਖੜੌਦ, ਕੋਆਰਡੀਨੇਟਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਮੇਰੇ ਨਾਲ ਖੜੇ ਨੇ ਸਰਦਾਰ ਸਰਜੀਤ ਸਿੰਘ ਕਲਾਰ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਨਾਲ ਸਰਦਾਰ ਸਰਬਜੀਤ ਸਿੰਘ ਜੀ, ਚੀਫ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ, ਇਸ ਵੇਲੇ ਅਸੀਂ ਯੂਨਾਈਟਿਡ ਨੇਸ਼ਨ ਦੀ ਬਿਲਡਿੰਗ ਦੇ ਹੈੱਡਕੁਆਟਰ ਦੇ ਬਿਲਕੁਲ ਸਾਹਮਣੇ ਖੜੇ ਹਾਂ। ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਅੱਜ 32ਵੀਂ ਅਕਾਲ ਤਖਤ ਸਾਹਿਬ ਤੇ ਜਾਂ ਦਰਬਾਰ ਸਾਹਿਬ ਤੇ ਜਿਹੜਾ ਅਟੈਕ ਹੋਇਆ ਉਹਦੀ 32ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਇਸ ਅਟੈਕ ਨੇ ਜਿੱਥੇ ਸਿੱਖਾਂ ਦੀ ਮਾਨਸਿਕਤਾ ਤੇ ਬਹੁਤ ਡੂੰਘੇ ਜ਼ਖਮ ਕੀਤੇ ਨੇ, ਉੱਥੇ ਸਭ ਤੋਂ ਵੱਡੀ ਅੱਜ ਕੌਮ ਨੂੰ ਇਹ ਹੈਰਾਨਗੀ ਹੋਈ ਕਿ ਜਿਨ੍ਹਾਂ ਲੋਕਾਂ ਲਈ ਕੌਮ ਨੇ 90% ਤੋਂ ਵੱਧ ਕੁਰਬਾਨੀਆਂ ਦੇ ਕੇ ਭਾਰਤ ਦੇਸ਼ ਨੂੰ ਆਜ਼ਾਦ ਕਰਾਇਆ, ਉਸ ਦੇਸ਼ ਦੀਆਂ ਟੈਂਕਾਂ, ਤੋਪਾਂ ਤੇ ਫੌਜ ਨੇ ਹਜ਼ਾਰਾਂ ਨਿਰਦੋਸ਼ ਸਿੰਘਾਂ ਨੂੰ ਸ਼ਹੀਦ ਕੀਤਾ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਟਰਾਈ ਸਟੇਟ ਦੀਆਂ ਸਮੂਹ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਐਡਾ ਵੱਡਾ ਜ਼ੁਲਮ ਹੋਇਆ ਔਰ ਐਡੀ ਤਪਸ਼ ਦੇ ਵਿੱਚ ਜਿੱਥੇ ਗੋਲੀਆਂ ਭਰਾਈਆਂ ਗਈਆਂ ਫੌਜ ਵੱਲੋਂ, ਉੱਥੇ ਛੋਟੇ ਛੋਟੇ ਬੱਚੇ ਪਾਣੀ ਤੋਂ ਪਿਆਸੇ ਆਪਣੀ ਜਿਹੜੀ ਜਾਨ ਨੂੰ ਛੱਡ ਗਏ। ਸੋ ਅੱਜ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਆਏ ਹੋਏ ਹਾਂ। ਸੋ ਮੈਂ ਸਮਝਦਾ ਕਿ ਅੱਜ ਜਿੱਥੋਂ ਵੀ ਮਾਈ ਭਾਈ ਦੂਰ ਦਰਾਡੇ ਤੋਂ ਇੱਥੇ ਆਏ ਨੇ, ਇਹ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਹਾਜ਼ਰੀ ਲਵਾਉਣ ਵਾਸਤੇ ਇੱਥੇ ਆਏ ਆ, ਤਾਂ ਕਿ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਬਣਾਇਆ ਹੋਇਆ ਤਖਤ ਜਿਹੜਾ ਇਹਨਾਂ ਨੇ ਢਹਿ ਢੇਰੀ ਕੀਤਾ, ਉਹਦੀ ਯਾਦ ਵਾਸਤੇ ਅਸੀਂ ਇੱਥੇ ਪਹੁੰਚੇ ਹੋਏ ਹਾਂ। ਸੋ ਮੈਂ ਟੈਲੀਵਿਜ਼ਨ 84 ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਸਾਰੇ ਜਿਹੜੀ ਦੁਨੀਆ ਦੀ ਪੰਚਾਇਤ UN ਹੈ ਉਹਦੇ ਸਾਹਮਣੇ ਅੱਜ ਖੜੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਐਂਡ ਸਹਿਕਾਰ ਸੁਸਾਇਟੀ ਦੇ ਸੰਯੋਗ ਦੇ ਨਾਲ ਸਾਰੇ ਗੁਰਦੁਆਰੇ ਤੇ ਜਥੇਬੰਦੀਆਂ ਸਾਰੀਆਂ ਅੱਜ ਇਸ ਰੋਸ ਮੁਜ਼ਾਹਰੇ ਵਿੱਚ ਇਕੱਠੇ ਹੋ ਰਹੇ ਹਾਂ। ਆਪ ਸਭ ਨੂੰ ਪਤਾ ਹੀ ਹੈ ਕਿ ਜਿਹੜਾ ਵੱਡਾ ਤੀਜਾ ਘੱਲੂਘਾਰਾ ਉਹ ਅਸੀਂ ਅੱਜ 32ਵੀਂ ਵਰ੍ਹੇਗੰਢ ਮਨਾ ਰਹੇ UN ਦੇ ਅੱਗੇ, ਕਿ ਸਾਡੇ ਨਾਲ ਜੋ ਇੰਡੀਆ ਗੌਰਮੈਂਟ ਨੇ 84 ਦੇ ਵਿੱਚ ਧੱਕਾ ਕੀਤਾ, ਜੋ ਕੌਮ ਨੇ ਆਜ਼ਾਦੀ ਇੰਡੀਆ ਸਟੇਟ ਨੂੰ ਦਵਾਈ 85% ਆਪਣੀਆਂ ਕੁਰਬਾਨੀਆਂ ਕਰਕੇ, ਤੇ ਉਹਦਾ ਸਾਨੂੰ ਇਹਨਾਂ ਨੇ ਫਲ ਆਰਮੀ ਦੇ ਨਾਲ ਸਾਡਾ ਅਕਾਲ ਤਖਤ ਢਾਇਆ ਤੇ 37 ਹੋਰ ਗੁਰਦੁਆਰਿਆਂ ਤੇ ਵੀ ਅਟੈਕ ਕੀਤਾ। ਤੇ ਸਾਡੇ ਬੱਚੇ ਬੱਚੀਆਂ, ਮਾਵਾਂ ਤੇ ਬਜ਼ੁਰਗ, ਉਹਨਾਂ ਨੂੰ ਵੀ ਇਹਨਾਂ ਨੇ ਬਖਸ਼ਿਆ ਨਹੀਂ ਤੇ ਇਹਨਾਂ ਨੇ ਸਾਡਾ ਇੰਨਾ ਜ਼ਿਆਦਾ ਨੁਕਸਾਨ ਕੀਤਾ ਜਿਸ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ। ਅਸੀਂ ਸਾਰੇ ਅੱਜ ਇਕੱਠੇ ਹੋ ਕੇ ਇਹ ਮੁਜ਼ਾਹਰਾ ਕਰ ਰਹੇ ਹਾਂ ਔਰ UN ਨੂੰ ਇਹ ਮੈਸੇਜ ਦੇਣ ਆਏ ਹਾਂ ਕਿ ਸਿੱਖਾਂ ਦੇ ਨਾਲ ਇਹ ਧੱਕਾ ਅਜੇ ਤੱਕ ਵੀ ਖਤਮ ਨਹੀਂ ਹੋਇਆ। ਇਹਨਾਂ ਨੇ ਉਹ ਤੋਂ ਬਾਅਦ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਵੀ ਪੰਜਾਬ ਦੇ ਵਿੱਚ ਨਰਾਦਰ ਹੋ ਰਿਹਾ ਹੈ ਤੇ ਇਹ ਧੱਕਾ ਕਦੀ ਵੀ ਖਤਮ ਨਹੀਂ ਮੈਨੂੰ ਲੱਗਦਾ ਹੋ ਸਕਦਾ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ, ਜੋ ਸੰਤ ਪਿੰਡਰਾਲੇ ਖਾਲਸਾ ਜੀ ਕਹਿ ਗਏ ਨੇ, ਤੇ ਅਸੀਂ ਗੁਲਾਮ ਆ, ਜਦੋਂ ਵੀ ਫੌਜ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਅਸੀਂ ਖਾਲਿਸਤਾਨ ਦੀ ਨੀਂਹ ਰੱਖਾਂਗੇ। ਤੇ ਸਾਨੂੰ ਅੱਜ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਆਜ਼ਾਦੀ ਤੋਂ ਬਿਨਾਂ, ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਗੁਜ਼ਾਰਾ ਨਹੀਂ। ਆਓ ਸਾਰੇ ਇਕੱਠੇ ਹੋ ਕੇ ਆਪਾਂ ਇਹ ਅੱਜ ਅਰਦਾਸ ਕਰੀਏ ਤੇ ਸਾਰੇ ਸਿੰਘਾਂ ਸਿੰਘਣੀਆਂ ਨੂੰ ਅੱਜ ਸੱਚੀ ਸ਼ਰਧਾਂਜਲੀ ਦਈਏ ਕਿ ਜੋ ਸੰਤ ਕਹਿ ਕੇ ਗਏ ਸੀ ਉੱਥੇ ਸਾਰਾ ਪਹਿਰਾ ਦਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਕਿਉਂਕਿ ਅੱਜ ਉਸ ਤੀਜੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਸਿੱਖ ਕੌਮ ਜੋ ਪਹੁੰਚੀ ਆ, ਮੈਂ ਸਮਝਦਾ ਕਿ ਗੁਰਦੁਆਰਾ ਸਿੱਖ ਸੁਸਾਇਟੀ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਮੂਹ ਪੰਥਕ ਜਥੇਬੰਦੀਆਂ ਨੇ ਇੱਥੇ ਸ਼ਮੂਲੀਅਤ ਕੀਤੀ ਆ। ਉਹ ਦਿਨ ਕਾਲਾ ਦਿਨ ਜਿਸ ਦਿਨ ਹਿੰਦੁਸਤਾਨ ਦੀ ਸਰਕਾਰ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਕੇ ਉਹਨੂੰ ਢਹਿ ਢੇਰੀ ਕੀਤਾ ਸੀ। ਉਸ ਦਿਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਸ਼ਹੀਦੀ ਦਿਹਾੜਾ ਸੰਗਤਾਂ ਨਾਮ ਦੇ ਨਾਲ ਸਿਮਰਨ ਕਰ ਰਹੀਆਂ ਸਨ, ਜਦੋਂ ਕਿ ਹਿੰਦੁਸਤਾਨ ਦੀ ਫੌਜ ਨੇ ਉਹਦੇ ਤੇ ਅਟੈਕ ਕੀਤਾ। ਉਹਦੇ ਸਬੰਧ ਦੇ ਵਿੱਚ ਅਸੀਂ ਇਹ ਅੱਜ ਵੀ ਜੋ ਸਿੱਖ ਆ ਉਹ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਧਰਮ ਤੇ ਉਹ ਸਿੱਧਾ ਅਟੈਕ ਹੋਇਆ। ਜੋ ਸਾਡੇ ਸਿੰਘ ਸਿੰਘਣੀਆਂ ਭੁਜੰਗੀ ਉਸ ਟਾਈਮ ਪਰ ਉਸ ਉੱਥੇ ਮੌਜੂਦ ਸਨ, ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਸ਼ਹੀਦੀਆਂ ਨੂੰ
ਅਸੀਂ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਤੇ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਆ ਕੇ, ਜੋ ਕਿ ਇੱਕ UNO ਦੀ ਬਾਡੀ ਆ, ਜੋ ਸੰਸਾਰ ਦੀ ਬਾਡੀ ਆ, ਉਹਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਿੱਖ ਜਿਹੜਾ ਉਹਨੂੰ ਆਪਣੇ ਵੱਖਰੇ ਹੋਮਲੈਂਡ ਦੀ ਲੋੜ ਆ, ਕਿਉਂਕਿ ਸਿੱਖਾਂ ਦੇ ਨਾਲ ਜੋ ਹਿੰਦੁਸਤਾਨ ਦੇ ਵਿੱਚ ਆ ਉਹ ਤੀਜੇ ਸ਼ਹਿਰੀ ਦਰਜੇ ਦਾ ਜੋ ਵਰਤਾਓ ਕੀਤਾ ਜਾਂਦਾ, ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਜੋ ਸਾਡੇ ਵੀਰ ਜੇਲ੍ਹਾਂ ਦੇ ਵਿੱਚ ਬੰਦ ਨੇ, ਉਸ ਸਮੇਂ ਤੋਂ ਲੈ ਕੇ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਆਏ ਨੇ, ਇਹਨਾਂ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕੀਤੀਆਂ, ਉਹਨਾਂ ਦੀ ਵੀ ਰਿਹਾਈ ਨਹੀਂ ਕੀਤੀ। ਅੱਜ ਦੇ ਵਿੱਚ ਵੀ ਜੋ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਜੋ ਵੀ ਪੰਜਾਬ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕਰਦਾ, ਉਹਨੂੰ ਹਕੂਮਤਾਂ ਜਿਹੜੀਆਂ ਉਹ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੱਤੀਆਂ। ਉਹਦੇ ਵਜੋਂ ਅਸੀਂ ਆਪਣਾ ਜਿਹੜਾ ਸਮੂਹ ਸੰਗਤਾਂ ਇਹ ਯੂਨਾਈਟਿਡ ਨੇਸ਼ਨ ਨੂੰ ਆਪਣੇ ਮੈਮੋਰੈਂਡਮ ਵੀ ਭੇਜੇ ਆ ਕਿ ਇਹਦੇ ਵਿੱਚ ਇੰਟਰਵੀਨ ਕਰਕੇ ਕਿ ਸਿੱਖਾਂ ਨੂੰ ਉਹਨਾਂ ਦਾ ਆਪਣਾ ਜੋ ਹੱਕ ਮਿਲਦਾ, ਹੱਕ ਉਹ ਦਿਵਾਇਆ ਜਾਵੇ। ਜੋ ਸਾਡੇ ਤੇ ਹਿਊਮਨ ਰਾਈਟਸ ਤੇ ਇਹ ਵੱਧ ਤੋਂ ਵੱਧ ਜੋ ਜ਼ੁਲਮ ਕਰਦੇ ਨੇ ਉਹ ਜਿਹੜੇ ਆ ਬੰਦ ਕੀਤੇ ਜਾਣ। ਇਹਦੇ ਨਾਲ ਹੀ ਮੈਂ ਸਮੂਹ ਜਿੰਨੇ ਮੇਰੇ ਵੀਰ ਭੈਣਾਂ ਇੱਥੇ ਪਹੁੰਚ ਰਹੇ ਨੇ, ਛੇਛੇ ਤੌਰ ਤੇ ਜਿਹੜਾ ਮੀਡੀਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੌਜੂਦਾ ਸਥਿਤੀ ਹੈ ਉੱਥੇ ਪੰਜਾਬ ਦੇ ਵਿੱਚ 6 ਜੂਨ ਨੂੰ ਉੱਥੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ ਤੇ ਕੱਲ੍ਹ ਦੀ ਲੇਟਲੀ ਖਬਰ ਹੈਗੀ ਹੈ ਕਿ ਧਿਆਨ ਸਿੰਘ ਮੰਡ ਜਿਹੜੇ ਕਾਰਜਕਾਰੀ ਜਥੇਦਾਰ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਰੋਜ਼ਪੁਰ ਪੁਲਿਸ ਵੱਲੋਂ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਮਝਦਾ ਕਿ ਜਿਹੜੀ ਮੌਜੂਦਾ ਜਿਹੜੀ ਸਰਕਾਰ ਵਾ ਉਹ ਸਿੱਖਾਂ ਨੂੰ ਹਮੇਸ਼ਾ ਹੀ ਜਿਹੜੀ ਆ ਦਬਾਉਂਦੀ ਆ। ਜੇ ਸਰਬੱਤ ਖਾਲਸਾ ਨੇ ਉੱਥੇ ਆਪਣੇ ਸਰਬੱਤ ਖਾਲਸਾ ਦੇ ਵਿੱਚ ਉਹਨਾਂ ਨੇ ਆਪਣੇ ਜਥੇਦਾਰ ਥਾਪੇ ਆ ਤੇ ਇਹ ਕੋਈ ਨਾ ਕੋਈ ਬਿਨਾਂ ਵਜ੍ਹਾ ਤੋਂ ਉਹਨਾਂ ਦੇ ਕੇਸ ਬਣਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਦੇ ਆ, ਤਾਂ ਕਿ ਇਹ ਮਹਿਸੂਸ ਕਰਦੇ ਆ ਕਿ ਸਿੱਖ ਕੌਮ ਜਿਹੜੀ ਆ ਉਹ ਇੱਕ ਪੰਥ, ਇੱਕ ਮੰਚ ਤੇ ਨਾ ਇਕੱਠਾ ਹੋ ਸਕੇ। ਇਹ ਇਹਨਾਂ ਦੀ ਸਰਕਾਰ ਦੀਆਂ ਤੇ ਜਿਹੜੀਆਂ RSS BJP ਦੀਆਂ ਨੀਤੀਆਂ ਵਾ, ਉਹਦੇ ਨਾਲ ਹੀ ਜਿਹੜਾ ਅੱਜ ਜਿਹਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਵਾ, ਕਿਉਂਕਿ ਇਹ ਚਾਹੁੰਦੀ ਆ ਸਰਕਾਰ ਕਿ ਜਿਹੜੇ ਸਿੱਖ ਨੇ, ਜੇ ਸਰਕਾਰ ਚਾਹੁੰਦੀ ਹੋਵੇ ਕਿ ਸਿੱਖਾਂ ਨੂੰ ਇਨਸਾਫ ਮਿਲੇ ਤੇ ਇਹਨਾਂ ਨੂੰ ਉੱਥੇ ਜਿਹੜੀਆਂ ਭੇਜੀਆਂ ਵਾ ਉੱਤੋਂ ਸੈਂਟਰ ਦੀਆਂ ਫੋਰਸਾਂ ਭੇਜੀਆਂ, ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਭੇਜਣ ਦੀ ਕੀ ਜ਼ਰੂਰਤ ਆ। ਇਸ ਕਰਕੇ ਇਹ ਜਿਹੜੀ ਇੱਕ ਮੈਂ ਸਮਝਦਾ ਕਿ ਗਿਣੀ ਮਿਣੀ ਸਾਜ਼ਿਸ਼ ਆ, ਉਹਦੇ ਅਧੀਨ ਜਿਹੜਾ ਸਿੱਖਾਂ ਨੂੰ ਹਮੇਸ਼ਾ ਹੀ ਜਿਹੜਾ ਉਹ ਨੀਵੇਂ ਦਿਖਾਇਆ ਜਾ ਰਿਹਾ। ਮੈਂ ਨਾਲ ਹੀ ਇਸ ਬੇਨਤੀ ਕਰਦਾ ਕਿ ਗੁਰਦੁਆਰਾ ਸਿੱਖਲ ਸੋਸਾਇਟੀ ਦੇ ਵਿੱਚ ਅੱਜ ਉਹਨਾਂ ਸ਼ਹੀਦਾਂ ਦੇ ਸਮਰਪਿਤ ਜੋ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਰੱਖੇ ਗਏ ਆ, ਜਿਨ੍ਹਾਂ ਦੇ ਸੰਡੇ ਸਵੇਰੇ 9:30 ਵਜੇ ਭੋਗ ਪੈਣਗੇ। ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਕਿ ਹੁਮ ਘਾ ਕੇ ਗੁਰਦੁਆਰਾ ਸਿੱਖਲ ਸੋਸਾਇਟੀ ਵਿੱਚ ਪਹੁੰਚੋ ਤੇ ਉਹਨਾਂ ਦੇ ਸ਼ਹੀਦਾਂ ਨੂੰ ਅਸੀਂ ਆਪਣੀ ਉੱਥੇ ਵੀ ਸ਼ਰਧਾਂਜਲੀ ਭੇਟ ਕਰੀਏ, ਤਾਂ ਕਿ ਸਿੱਖ ਪੰਥ ਨੂੰ ਜਿਨ੍ਹਾਂ ਦੇ ਘਰ ਜਿਹੜੇ ਨੇ, ਜਿਨ੍ਹਾਂ ਮਾਵਾਂ ਦੇ ਪੁੱਤ ਜਿਹੜੇ ਆ ਉਹ ਸ਼ਹੀਦ ਕੀਤੇ ਗਏ ਨੇ, ਜਿਨ੍ਹਾਂ ਪਰਿਵਾਰਾਂ ਦੇ ਉੱਤੋਂ ਮੇਰੀਆਂ ਭੈਣਾਂ ਤੋਂ ਉਹਨਾਂ ਦੇ ਜਿਹੜੇ ਸਾਈਂ ਸੀਗੇ ਉਹ ਉੱਡ ਗਏ ਨੇ, ਉਹਨਾਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਕਿ ਕਮ ਸੇ ਕਮ ਜਿਹੜਾ ਸਾਡੇ ਨਾਲ ਜਿਹੜਾ ਪੰਥ ਆ ਉਹ ਅੱਜ ਦੀ ਡੇਟ ਦੇ ਵਿੱਚ ਖੜਾ। ਇਹਦੇ ਨਾਲ ਹੀ ਮੈਂ ਫਿਰ ਇਹੋ ਬੇਨਤੀ ਕਰਦਾ ਵੀ ਸਾਨੂੰ ਹਮੇਸ਼ਾ ਹੀ ਸਿੱਖਾਂ ਨੂੰ ਇੱਕ ਥਾਂ ਇਕੱਠੇ ਹੋ ਕੇ ਤੇ ਆਪਣੇ ਜਿਹੜਾ ਸਿੱਖ ਕੌਮ ਲਈ ਜਿਹੜਾ ਸੰਘਰਸ਼ ਕਰਨਾ ਚਾਹੀਦਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਨਿਊਯਾਰਕ ਦੇ ਵਿੱਚ ਸਿੱਖ ਕੌਮ ਜਿਹੜੀ ਆ ਸਾਰੀ ਅਕਾਲੀ ਦਲ ਅੰਮ੍ਰਿਤਸਰ ਦੇ ਸੱਦੇ ਦੇ ਉੱਤੇ ਅਸੀਂ ਇੱਥੇ UN ਦੀ ਬਿਲਡਿੰਗ ਦੇ ਸਾਹਮਣੇ ਇਹ ਇੰਡੀਆ ਗਵਰਨਮੈਂਟ ਨੂੰ ਇਹ ਮੈਸੇਜ ਦੇਣ ਆਏ ਆ, ਜਿਹੜਾ ਉਹਨਾਂ ਦਾ ਤਸ਼ੱਦਦ ਲਗਾਤਾਰ 1978 ਤੋਂ ਸ਼ੁਰੂ ਹੋਇਆ, 84 ਦੇ ਵਿੱਚ ਜਿੱਥੇ ਅਕਾਲ ਤਖਤ ਸਾਹਿਬ ਤੇ ਐਡਾ ਵੱਡਾ ਹਮਲਾ ਕਰਕੇ ਉਹਨਾਂ ਨੇ ਸਿੱਖਾਂ ਦਾ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਇੰਨਾ ਸਾਡੀ ਕੌਮ ਤੇ ਤਸ਼ੱਦਦ ਕੀਤਾ, ਉਹ ਲਗਾਤਾਰ ਜਾਰੀ ਆ। ਅਸੀਂ ਆਪਣੇ ਜਿਹੜਾ ਸਾਡਾ ਆਪਣਾ ਹੋਮਲੈਂਡ ਆ ਖਾਲਿਸਤਾਨ, ਉਹਦਾ ਅਸੀਂ ਮੰਗ ਕਰਦੇ ਆ। ਅਸੀਂ ਇਹ ਯੂਨਾਈਟਿਡ ਨੇਸ਼ਨ ਨੂੰ ਇਹ ਕਹਿੰਦੇ ਆ ਵੀ ਆਪਣੀ ਪਾਵਰ ਯੂਜ਼ ਕਰਕੇ ਤੇ ਇਹ ਜਿਹੜਾ ਇੰਡੀਆ ਦੇ ਵਿੱਚੋਂ ਸਾਨੂੰ ਆਜ਼ਾਦ ਕਰਵਾਇਆ ਜਾਵੇ ਤੇ ਸਿੱਖ ਕੌਮ ਜਿਹੜੀ ਆ ਉਹ ਜਿੰਦਾ ਆ। ਜਿਹੜੇ ਤਰੀਕੇ ਨਾਲ ਹੁਣ ਫੇਰ ਸਰਬੱਤ ਖਾਲਸਾ ਨੇ ਧਿਆਨ ਸਿੰਘ ਮੰਡ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਥਾਪਿਆ ਤੇ ਉਹ ਇੱਕ ਬਾਦਲ ਗਵਰਨਮੈਂਟ ਦਾ ਤੇ ਜਿਹੜੀ ਭਾਜਪਾ ਆ ਉਹਦੀ ਇੱਕ ਬਖਲਾਹਟ ਆ, ਜਿਹਦਾ ਕਰਕੇ ਘੜੀ ਪਿੱਛੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਆ। ਉਹ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਗੱਲ ਸਮਝਦਾ ਆ ਵੀ ਉਹਨਾਂ ਨੂੰ ਜਿਹੜਾ ਮੈਸੇਜ ਆ ਉਹ ਪਹੁੰਚ ਰਿਹਾ ਆ ਕਿ ਜਿਹੜਾ ਸਿੱਖ ਕੌਮ ਆ ਜਿਹੜਾ ਉਹ ਆਪਣੇ ਹੱਕਾਂ ਲਈ ਤਤਪਰ ਆ ਤੇ ਇਸ ਕਰਕੇ ਉਹ ਧਿਆਨ ਸਿੰਘ ਮੰਡ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਰੱਖਣਾ ਚਾਹੁੰਦੇ ਆ, ਤਾਂ ਕਿ ਜਿਹੜਾ ਸਿੱਖ ਕੌਮ ਆ ਆਪਣੇ ਜਿਹੜੇ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਨਾ ਤੋਰ ਸਕੇ। ਪਰ ਸਿੱਖ ਕੌਮ ਜਿਹੜੀ ਆ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੂਗੀ ਤੇ ਅਸੀਂ ਇਹ ਆਪਣੀ ਜਿਹੜੀ ਆ ਮੰਗ ਖਾਲਿਸਤਾਨ ਦੀ ਪ੍ਰਾਪਤੀ ਤੱਕ ਇਸੇ ਚੜ੍ਹਦੀ ਕਲਾ ਦੇ ਵਿੱਚ ਮੰਗਦੇ ਰਵਾਂਗੇ। ਇੰਨਾ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਮੂਹ ਸਿੱਖ ਜਗਤ UNO ਦੇ ਸਾਹਮਣੇ ਹਰ ਸਾਲ ਦੀ ਤਰ੍ਹਾਂ ਇੱਥੇ ਮੁਜ਼ਾਹਰਾ ਕਰ ਰਹੇ ਹਾਂ, ਰੋਸ ਮੁਜ਼ਾਹਰਾ, ਕਿਉਂਕਿ ਜੋ 1984 ਦੇ ਵਿੱਚ ਜੂਨ ਦੇ ਵਿੱਚ ਹਰਮੰਦਰ ਸਾਹਿਬ ਅਕਾਲ ਤਖਤ ਨੂੰ ਢਹਿ ਢੇਰੀ ਕੀਤਾ, 37 ਹੋਰ ਗੁਰਦੁਆਰਿਆਂ ਤੇ ਹਮਲਾ ਹੋਇਆ। ਇਹ ਪਲਾਨ ਮੁਤਾਬਕ ਜੋ ਵੀ ਸਰਕਾਰਾਂ ਨੇ ਕੀਤਾ ਉਹ ਅਸੀਂ ਕਦੀ ਵੀ ਜ਼ਿੰਦਗੀ ਵਿੱਚ ਭੁੱਲ ਨਹੀਂ ਸਕਦੇ। ਅਸੀਂ ਪਿਛਲੇ 30-31 ਸਾਲ ਤੋਂ ਇਹ ਇਨਸਾਫ ਮੰਗਦੇ ਆ ਰਹੇ ਹਾਂ। ਅੱਜ ਤੱਕ ਸਾਨੂੰ ਕੋਈ ਵੀ ਇਨਸਾਫ ਦੀ ਕਿਰਨ ਨਜ਼ਰ ਨਹੀਂ ਆਈ। ਜਿੰਨਾ ਚਿਰ ਸਾਨੂੰ ਇਹ ਇਨਸਾਫ ਨਾ ਮਿਲਿਆ, ਇਹ ਜੋ ਸਾਡਾ ਸੰਘਰਸ਼ ਹੈ ਇਸੇ ਤਰ੍ਹਾਂ ਜਾਰੀ ਰਹੇਗਾ। ਅਸੀਂ ਅੱਜ ਸਾਰੀਆਂ ਸਮੂਹ ਜਥੇਬੰਦੀਆਂ, ਅਸੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਮੈਂਬਰ ਤੇ ਹੋਰ ਸਮੂਹ ਜਿੰਨੀਆਂ ਵੀ ਜਥੇਬੰਦੀਆਂ ਤੇ ਗੁਰੂ ਘਰ ਦੀਆਂ ਕਮੇਟੀਆਂ ਹਨ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਦੂਰੋਂ ਨੇੜਿਓਂ ਬਾਹਰਲੀਆਂ ਸਟੇਟਾਂ ਤੋਂ ਆ ਕੇ ਨਿਊਯਾਰਕ ਹੋ ਕੇ ਪਹੁੰਚੀਆਂ ਹਨ। ਸਾਰਿਆਂ ਦਾ ਇਹੀ ਸਾਡਾ ਇੱਕ ਹੀ ਏਮ ਹੈ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਇਹ ਜੋੜ ਸਾਡਾ ਸੰਘਰਸ਼ ਹੈ ਜਾਰੀ ਰੱਖਾਂਗੇ। ਬਾਕੀ ਅਸੀਂ ਗੱਲ ਖਾਲਿਸਤਾਨ ਦੀ ਹੈ, ਜਿੰਨਾ ਚਿਰ ਖਾਲਿਸਤਾਨ ਸਾਨੂੰ ਸਿੱਖਾਂ ਨੂੰ ਨਹੀਂ ਮਿਲਦਾ ਸਾਡਾ ਹੋਰ ਕੋਈ ਵੀ ਆਪਣੇ ਘਰ ਤੋਂ ਬਗੈਰ ਗੁਜ਼ਾਰਾ ਨਹੀਂ। ਸਾਡਾ ਇੱਕੋ ਹੀ ਇੱਕ ਮੰਗ ਹੈ ਕਿ ਜਿੰਨਾ ਚਿਰ ਅਸੀਂ ਖਾਲਿਸਤਾਨ ਨਹੀਂ ਲੈ ਲੈਂਦੇ ਅਸੀਂ ਇਹ ਸੰਘਰਸ਼ ਹੈ ਜੋ ਸ਼ਾਂਤਮਈ ਤਰੀਕੇ ਦੇ ਨਾਲ ਉਸ ਨੂੰ ਜਾਰੀ ਰੱਖਾਂਗੇ। ਸੋ ਮੈਂ ਜੋ ਮੀਡੀਆ ਹੈ ਹਮੇਸ਼ਾ ਸਾਰੀ ਕਵਰਿੰਗ ਕਰਦਾ ਹੈ, ਭਾਵੇਂ ਉਹ ਜਸ ਪੰਜਾਬੀ ਹੋਵੇ ਜਾਂ 84 TV, ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਜਿੰਨਾ ਵੀ ਇੱਥੇ ਮੀਡੀਆ ਆਇਆ ਹੋਇਆ ਹੈ ਉਹ ਬਹੁਤ ਵਧੀਆ ਕਵਰ ਕਰਕੇ ਸਾਰੀ ਦੁਨੀਆ ਦੇ ਉੱਤੇ ਇਹ ਹੂ ਜੋ ਇਹ ਚੱਲ ਰਿਹਾ ਹੈ ਸਾਡਾ ਲਾਈਵ ਉਸ ਨੂੰ ਪਹੁੰਚਾ ਰਿਹਾ ਹੈ। ਸੋ ਸਾਰੇ ਮੀਡੀਆ ਦਾ ਧੰਨਵਾਦ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜੋ ਇੱਥੇ ਆ ਕੇ ਜਿਨ੍ਹਾਂ ਨੇ ਆਪਣੇ ਆਪਣੇ ਫਰਜ਼ ਪਛਾਣੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਇੱਥੇ ਅਰਦਾਸ ਕਰਨ ਵਾਸਤੇ ਹਾਜ਼ਰ ਹੋਏ ਆ ਤੇ ਬਾਕੀ ਜਿਹੜਾ ਮੰਗ ਪੱਤਰ ਆ ਉਹ ਆਪਣੇ ਪਤਵੰਤੇ ਸੱਜਣ ਬਾਅਦ ਵਿੱਚ ਅੰਦਰ ਜਾ ਕੇ ਦੇਣਗੇ। ਸੋ ਇਸ ਲਈ ਬੇਨਤੀ ਹੈ ਵੀ ਆਓ ਸਾਰੇ ਜਾਣੇ ਜੋ ਤੁਸੀਂ ਸਾਨੂੰ ਸਾਰਿਆਂ ਨੂੰ ਸਹਿਯੋਗ ਦਿੱਤਾ ਹੈ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਸਮੁੱਚੀਆਂ ਸੁਸਾਇਟੀਆਂ ਸਭਾਵਾਂ, ਜਿੰਨੇ ਤੁਸੀਂ ਪਤਵੰਤੇ ਸੱਜਣ ਆਏ ਹੋ, ਅਸੀਂ ਸਾਰਿਆਂ ਦਾ ਹਾਰਦਿਕ ਧੰਨਵਾਦ ਕਰਦੇ ਹਾਂ। ਆਓ ਅਰਦਾਸ ਵਿੱਚ ਸ਼ਮੂਲੀਅਤ ਕਰੀਏ ਫਿਰ, ਕਿਉਂਕਿ ਸਮਾਂ ਪੂਰਾ ਹੋ ਚੁੱਕਿਆ ਹੈ। ਉਸ ਤੋਂ ਬਾਅਦ ਜੋ ਅਗਲੀ ਕਾਰਵਾਈ ਹੈ ਉਹ ਤੁਹਾਨੂੰ ਆਪ ਜਿਹੜੇ ਪਤਵੰਤੇ ਸੱਜਣ ਨੇ ਉਹ ਦੱਸਣਗੇ। ਆਓ ਸਾਰੇ ਮਿਲ ਕੇ ਇਸ ਅਰਦਾਸ ਵਿੱਚ ਸ਼ਮੂਲੀਅਤ ਕਰੀਏ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਮਹਾਰਾਜ ਕੌਮ ਵਿੱਚ ਏਕਤਾ ਹੋਵੇ। ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬਚਨ ਕੀਤਾ ਸੀ ਆਜ਼ਾਦ ਰਾਜ ਖਾਲਿਸਤਾਨ ਦੀ ਪ੍ਰਾਪਤੀ ਦਾ, ਉਹਦੇ ਵਾਸਤੇ ਅਸੀਂ ਸਾਰੇ ਯਤਨਸ਼ੀਲ ਹੋਈਏ। ਇਹਦੇ ਵਾਸਤੇ ਅਰਦਾਸ ਬੇਨਤੀ ਕਰਨ ਲਈ ਸਾਰਿਆਂ ਨੂੰ ਬੇਨਤੀ ਹੈ ਭਾਈ। ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਏ ਵਾਰ, ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਤ ਆਵੈ, ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਬੋਲਾਓ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਨਾਂ ਨਾਮ ਜਪਿਆ। ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕੇ ਅੰਡਿਠ ਕੀਤਾ। ਤਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਾਓ ਜੀ ਸ੍ਰੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਅਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਪਵਿੱਤਰਤਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ।
ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲੋ ਜੀ। ਸ੍ਰੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਚੇਤ ਆਵੈ ਚੇਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆ। ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾਓ ਜੀ। ਸ੍ਰੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਿਆ ਟਲ। ਧਰਮ ਕਾ ਜੈਕਾਰ ਬੋਲਾਓ ਜੀ। ਸ੍ਰੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤਕਾਰਾ ਖਾਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸੇ ਨੂੰ ਵਿਛੋੜਿਆ ਗਿਆ ਹੈ ਜੀ। ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਠ, ਨਿਆਸਰਿਆਂ ਦੇ ਆਸਰਾ। ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਅਰਦਾਸ ਬੇਨਤੀ ਸਤਿਗੁਰੂ ਜੀ ਅੱਜ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਸੁਸਾਇਟੀਆਂ ਸਭਾਵਾਂ ਜਥੇਬੰਦੀਆਂ ਪੰਥ ਦਰਦੀਆਂ ਸਮੁੱਚੀ ਟਰਾਈ ਸਟੇਟ ਦੀ ਸੰਗਤ ਵੱਲੋਂ ਸਤਿਗੁਰੂ ਪਾਤਸ਼ਾਹ ਜੀ ਨਿਊਯਾਰਕ ਦੇ ਮਨਹੱਟਨ ਸ਼ਹਿਰ ਯੂਐਨਓ ਦੇ ਸਾਹਮਣੇ ਇਸ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋਏ ਹਨ। ਸਮੁੱਚੀਆਂ ਸੰਗਤਾਂ ਵੱਲੋਂ ਸਤਿਗੁਰੂ ਪਾਤਸ਼ਾਹ ਜੋ 32 ਸਾਲ ਪਹਿਲਾਂ ਸਿੱਖ ਕੌਮ ਨਾਲ ਤਰਾਸਦੀ ਹੋਈ ਹਿੰਦੁਸਤਾਨ ਦੀ ਸਰਕਾਰ ਵੱਲੋਂ ਤੋਪਾਂ ਟੈਂਕਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ। ਜੂਨ ਦੇ ਇਸ ਪਹਿਲੇ ਹਫ਼ਤੇ ਉਸ ਘੱਲੂਘਾਰੇ ਨੂੰ ਯਾਦ ਕਰਦਿਆਂ ਆਪਣੇ ਉਹਨਾਂ ਮਹਾਨ ਮਰਜੀਵੜੇ ਸ਼ਹੀਦਾਂ ਨੂੰ ਯਾਦ ਕਰਦਿਆਂ ਵਿਸ਼ੇਸ਼ ਤੌਰ ਤੇ ਕੌਮ ਵੱਲੋਂ ਉਸ ਪਰਨ ਨੂੰ ਦੁਹਰਾਇਆ ਜਾਂਦਾ ਹੈ ਜੋ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਹੁਣਾਂ ਨੇ ਕੀਤਾ ਸੀ। ਸਤਿਗੁਰੂ ਜੀ ਆਪ ਜੀ ਦੇ ਉਹਨਾਂ ਗੁਰਮੁਖ ਪਿਆਰਾਂ ਨੇ ਉਹਨਾਂ ਸਥਾਨਾਂ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਵਾਸਤੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਭਾਈ ਠਾਰਾ ਸਿੰਘ ਜੀ ਇਤਿਆਦਿਕ ਉਹ ਗੁਰਮੁਖ ਪਿਆਰੇ ਗੁਰਸਿੱਖ ਜਿਨ੍ਹਾਂ ਨੇ ਜੀ ਤੋੜ ਕੇ ਉਸ ਹਕੂਮਤ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ਼ਹਾਦਤਾਂ ਦੇ ਜਾਮ ਪੀਤੇ, ਧਰਮ ਯੁੱਧ ਲੜਦਿਆਂ ਹੋਇਆਂ ਕੁਰਬਾਨੀਆਂ ਦਿੱਤੀਆਂ ਅਤੇ ਆਪਣੇ ਬਚਨਾਂ ਤੇ ਪਹਿਰਾ ਦਿੱਤਾ। ਜਿੰਨੀ ਦੇਰ ਤੱਕ ਸਰੀਰ ਵਿੱਚ ਇੱਕ ਵੀ ਸਵਾਸ ਬਾਕੀ ਰਿਹਾ ਉਨੀ ਦੇਰ ਤੱਕ ਫੌਜ ਦੇ ਦਾ ਪਾਕ ਕਦਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਵਿੱਚ ਪੈਣ ਨਹੀਂ ਦਿੱਤੇ। ਸੂਰਬੀਰ ਬਚਨ ਕੇ ਬਲੀ ਉਹ ਬਚਨਾਂ ਦੇ ਬਲੀ ਮਹਾਂਪੁਰਖ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਮਹਾਨ ਸ਼ਹੀਦਾਂ ਦੀ ਸਿਮਰਤੀ ਦੇ ਵਿੱਚ ਜੁੜਦਿਆਂ ਹੋਇਆਂ ਅੱਜ ਵਿਸ਼ੇਸ਼ ਤੌਰ ਤੇ ਕੌਮ ਵੱਲੋਂ ਇਹ ਫਿਰ ਪਰਨ ਕੀਤਾ ਜਾ ਰਿਹਾ ਹੈ ਜੋ ਮਹਾਂਪੁਰਖਾਂ ਨੇ ਬਚਨ ਕੀਤੇ ਸਨ ਕਿ ਜਿਸ ਦਿਨ ਫੌਜ ਚੜ ਕੇ ਆਏਗੀ ਉਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੇ ਉਹ ਹਮਲਾ ਕਰੇਗੀ ਤਾਂ ਆਜ਼ਾਦ ਰਾਜ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਉਸ ਆਜ਼ਾਦ ਰਾਜ ਦੀ ਪ੍ਰਾਪਤੀ ਵਾਸਤੇ ਸੰਤਾਂ ਦੇ ਉਹਨਾਂ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਕੌਮ ਦੇ ਸਰਲੱਥ ਸੂਰਬੀਰ ਯੋਧਿਆਂ ਵੱਲੋਂ ਉਦੋਂ ਤੋਂ ਇਸ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਬੇਅੰਤ ਗੁਰਮੁਖ ਪਿਆਰਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਹਨ, ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਗਏ ਹਨ, ਜੇਲ੍ਹਾਂ ਕੱਟੀਆਂ ਹਨ, ਤੰਗੀਆਂ ਸਹੀਆਂ ਹਨ, ਘਰਾਂ ਤੋਂ ਬੇਘਰ ਹੋਏ ਹਨ, ਪਰਿਵਾਰਾਂ ਨੂੰ ਤੰਗੀਆਂ ਮੁਸੀਬਤਾਂ ਵਿੱਚੋਂ ਦੀ ਨਿਕਲਣਾ ਪੈ ਰਿਹਾ ਹੈ, ਜੇਲ੍ਹਾਂ ਵਿੱਚ ਬੇਅੰਤ ਲੰਬਾ ਸਮਾਂ ਨਜ਼ਰਬੰਦ ਹਨ। ਸੋ ਸਤਿਗੁਰੂ ਪਾਤਸ਼ਾਹੀ ਥਾਂ ਪਰ ਥਾਂ ਆਪ ਜੀ ਦੇ ਕੌਮ ਦੇ ਵਾਰਸਾਂ ਵੱਲੋਂ ਕੌਮੀ ਘਰ ਦੀ ਪ੍ਰਾਪਤੀ ਦੇ ਲਈ ਜੋ ਯਤਨ ਕੀਤਾ ਜਾ ਰਿਹਾ, ਸੇਵਾ ਨਿਭਾਈ ਜਾ ਰਹੀ ਹੈ, ਸੰਘਰਸ਼ ਦਾ ਹਿੱਸਾ ਬਣਿਆ ਜਾ ਰਿਹਾ ਹੈ। ਮਹਾਰਾਜ ਕਿਰਪਾ ਕਰਨੀ ਇਸ ਸੰਘਰਸ਼ ਵਿੱਚ ਕਾਮਯਾਬੀ ਬਖਸ਼ਿਸ਼ ਕਰਨੇ, ਕੌਮ ਨੂੰ ਆਪਣੇ ਆਜ਼ਾਦ ਰਾਜ ਖਾਲਿਸਤਾਨ ਦੀ ਪ੍ਰਾਪਤੀ ਪ੍ਰਦਾਨ ਕਰਨੇ, ਆਪ ਜੀ ਦੀ ਕੌਮ ਦਾ ਘਰ ਬਣ ਜਾਵੇ ਐਸੀ ਸਤਿਗੁਰੂ ਜੀ ਆਪਦੇ ਚਰਨਾਂ 'ਚ ਅਰਦਾਸ ਹੈ। ਅੱਜ ਯੂਐਨਓ ਦੇ ਰਾਹੀਂ ਸੰਸਾਰ ਭਰ ਦੇ ਦੇਸ਼ਾਂ ਅਤੇ ਹਰੇਕ ਇਨਸਾਨ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਕਿ ਜਿਸ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਸਿੱਖਾਂ ਨੇ ਖੂਨ ਡੋਲਿਆ ਉਸੇ ਵਿੱਚ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਸਿੱਖਾਂ ਦੇ ਗੁਰਧਾਮ ਸੁਰੱਖਿਅਤ ਨਹੀਂ ਹਨ, ਸਿੱਖਾਂ ਦਾ ਸਵਰੂਪ ਸੁਰੱਖਿਅਤ ਨਹੀਂ ਹੈ। ਹਰ ਥਾਂ ਦੇ ਉੱਤੇ ਹਮਲਾ ਕਰਕੇ ਸਿੱਖਾਂ ਕੌਮ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਉਹਨਾਂ ਅਕਿਰਤ ਘਣ ਲੋਕਾਂ ਦਾ ਪਾਜ ਉਧੇੜਦਿਆਂ ਹੋਇਆਂ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਵਾਅਦੇ ਕੁਝ ਹੋਰ ਕੀਤੇ ਪਰ ਹੁਣ ਮੁੱਕਰ ਕੇ ਉਹਨਾਂ ਦਾ ਸੁਭਾਅ ਕੁਝ ਹੋਰ ਬਣ ਗਿਆ, ਉਹਨਾਂ ਦੀ ਤਸਵੀਰ ਸੰਸਾਰ ਦੇ ਲੋਕਾਂ ਸਾਹਮਣੇ ਪ੍ਰਗਟਾਉਣ ਵਾਸਤੇ ਅੱਜ ਯੂਐਨਓ ਦੇ ਸਾਹਮਣੇ ਸਮੁੱਚੀਆਂ ਸਿੱਖ ਸੰਗਤਾਂ ਹਾਜ਼ਰ ਹੋਈਆਂ ਨੇ। ਮਹਾਰਾਜ ਕਿਰਪਾ ਕਰਨੀ ਜਿਸ ਭਾਵਨਾ ਨੂੰ ਲੈ ਕੇ ਅੱਜ ਸਮੁੱਚੀ ਸੰਗਤ ਇਕੱਤਰ ਹੋਈ ਹੈ, ਇਸ ਭਾਵਨਾ ਨੂੰ ਭਾਗ ਲਗਾਉਣੇ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਸੁੱਚੀ ਕੌਮ ਵਿੱਚ ਪਰਸਪਰ ਪਿਆਰ, ਇਤਫਾਕ ਅਤੇ ਏਕਤਾ ਦੀ ਭਾਵਨਾ ਪ੍ਰਦਾਨ ਕਰਨੇ, ਆਪ ਜੀ ਦੇ ਪੰਥ ਦੀ ਚੜ੍ਹਦੀ ਕਲਾ ਲਈ ਸਭਨਾਂ ਨੂੰ ਯਤਨਸ਼ੀਲਤਾ ਪ੍ਰਦਾਨ ਕਰਨੇ, ਇਹ ਕਾਰਜ ਆਪ ਆਪਣੀ ਕਿਰਪਾ ਦੁਆਰਾ ਸੰਪੂਰਨ ਕਰਵਾ ਲੈਣੇ। ਜੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।
ਸਿੰਘ ਖਾਲਸਾ ਪਿੰਡਾਂ ਵਾਲੇ ਜਿੰਦਾਬਾਦ। ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਬਣ ਕੇ ਰਹੇਗਾ ਖਾਲਿਸਤਾਨ ਲੈ ਕੇ ਰਹਾਂਗੇ ਖਾਲਿਸਤਾਨ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿੰਦਾਬਾਦ। ਸ਼ਹੀਦੋ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ। ਸ਼ਹੀਦੋ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ। ਸ਼ਹੀਦੋ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ। ਖਾਲਿਸਤਾਨ ਜਿੰਦਾਬਾਦ। ਇੰਡੀਆ ਆਊਟ ਆਫ ਖਾਲਿਸਤਾਨ। ਇੰਡੀਆ ਆਊਟ ਆਫ ਖਾਲਿਸਤਾਨ। ਇੰਡੀਆ ਆਊਟ ਆਫ ਖਾਲਿਸਤਾਨ। ਇੰਡੀਆ ਆਊਟ ਆਫ ਖਾਲਿਸਤਾਨ ਬਣ ਕੇ ਰਹੇਗਾ ਖਾਲਿਸਤਾਨ। ਅਕਾਲ ਤਖਤ ਮਹਾਨ ਹੈ ਸ਼ਾਨ ਹੈ। ਅਕਾਲ ਤਖਤ ਮਹਾਨ ਹੈ ਸਾਰੀ ਕੌਮ ਦੀ ਸ਼ਾਨ ਹੈ। ਦੇਗ ਤੇਗ ਫਤਿਹ ਦੇਗ ਤੇਗ ਫਤਿਹ। ਪੰਥ ਕੀ ਜੀਤ ਹੈ ਪੰਥ ਕੀ ਜੀਤ ਹੈ। ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਸ਼ਹੀਦ ਭਾਈ ਅਮਰੀਕ ਸਿੰਘ ਜਿੰਦਾਬਾਦ। ਸ਼ਹੀਦ ਭਾਈ ਅਮਰੀਕ ਸਿੰਘ ਜਿੰਦਾਬਾਦ। ਸ਼ਹੀਦ ਜਰਨਲ ਸਬੇਗ ਸਿੰਘ ਜਿੰਦਾਬਾਦ। ਸ਼ਹੀਦ ਬਾਬਾ ਠਾਰਾ ਸਿੰਘ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ। ਬਣ ਕੇ ਰਹੇਗਾ ਖਾਲਿਸਤਾਨ। ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ। ਮਾਨ ਤੇਰੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ। ਜਥੇਦਾਰ ਜਗਤਾਰ ਸਿੰਘ ਹਵਾਰਾ ਜਿੰਦਾਬਾਦ। ਜਥੇਦਾਰ ਜਗਤਾਰ ਸਿੰਘ ਹਵਾਰਾ ਜਿੰਦਾਬਾਦ। ਹਵਾਰੇ ਤੇਰੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ। ਤਾਰੇ ਤੇਰੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ। ਪੌਰੇ ਤੇਰੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ। ਜਥੇਦਾਰ ਧਿਆਨ ਸਿੰਘ ਮੰਡ ਜਿੰਦਾਬਾਦ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜਿੰਦਾਬਾਦ। ਜਥੇਦਾਰ ਅਮਰੀਕ ਸਿੰਘ ਅਜਨਾਲਾ ਜਿੰਦਾਬਾਦ। ਅਮਰ ਸ਼ਹੀਦ ਬਾਬਾ ਕੌਮ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਲੇ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ। ਬੋਲੇ ਸੋਨਿਹਾਲ ਅਕਾਲ ਤਖਤ ਤੋਂ ਆਇਆ ਖਾਲਿਸਤਾਨ ਖਾਲਿਸਤਾਨ ਅਕਾਲ ਤਖਤ ਤੋਂ ਆਇਆ ਖਾਲਿਸਤਾਨ ਖਾਲਿਸਤਾਨ। ਸਿੰਘਾਂ ਦਾ ਤਖਤ ਬਾਪੂ ਸ਼ੀਰੋ ਸਿੰਘ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ। ਬਾਪੂ ਸ਼ੀਰੋ ਸਿੰਘ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ। ਲੈ ਕੇ ਰਹਾਂਗੇ ਖਾਲਿਸਤਾਨ। ਲੈ ਕੇ ਰਹਾਂਗੇ ਖਾਲਿਸਤਾਨ। ਕੋਈ ਵਾਰ ਠੋਕ ਕੇ। ਬਾਪੂ ਸ਼ੀਰੋ ਸਿੰਘ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ। ਲੈ ਕੇ ਰਹਾਂਗੇ ਖਾਲਿਸਤਾਨ। ਲੈ ਕੇ ਰਹਾਂਗੇ ਖਾਲਿਸਤਾਨ। ਕੋਈ ਵਾਰ ਖਾਲਿਸਤਾਨ। ਕੋਈ ਵਾਰ ਖਾਲਿਸਤਾਨ। ਕੋਈ ਵਾਰ ਖਾਲਿਸਤਾਨ। ਕੋਈ ਵਾਰ ਖਾਲਿਸਤਾਨ। ਇੰਡੀਆ ਆਊਟ ਖਾਲਿਸਤਾਨ। ਇੰਡੀਆ ਆਊਟ ਖਾਲਿਸਤਾਨ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 3 ਜੂਨ ਦਾ ਦਿਨ ਹੈ ਤੇ ਠੀਕ 32 ਸਾਲ ਪਹਿਲਾਂ ਅੱਜ ਦੇ ਦਿਨ ਭਾਰਤੀ ਹਕੂਮਤ ਦੇ ਹੁਕਮਾਂ ਥੱਲੇ ਭਾਰਤੀ ਫੌਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਔਰ ਇਸ ਹਮਲੇ ਦੇ ਵਿੱਚ ਸਿਰਫ ਜ਼ਮੀਨੀ ਫੌਜ ਹੀ ਨਹੀਂ, 에ਅਰ ਫੋਰਸ, ਨੇਵਲ ਡਾਈਵਰਸ ਵੀ ਵਰਤੇ ਗਏ ਸਨ। 20ਵੀਂ ਸਦੀ ਦੇ ਮਨੁੱਖਤਾ ਦੇ ਇਤਿਹਾਸ 'ਚ ਇਹ ਇੱਕ ਬਹੁਤ ਬਦਤਰ ਕਿਸਮ ਦੀ ਨਸਲਕੁਸ਼ੀ ਜਿਸ ਦੇ ਲਈ ਸਾਰੇ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਗਿਆ ਸੀ ਬਾਕੀ ਭਾਰਤ ਨਾਲੋਂ ਔਰ ਲਗਾਤਾਰ ਇੱਕ ਹਫ਼ਤਾ 1 ਜੂਨ ਤੋਂ 6 ਜੂਨ ਤੱਕ ਉਹ ਕਹਿਰ ਵਰਤਾਇਆ ਗਿਆ ਜਿਸ ਦੀ ਉਦਾਹਰਣ ਜੇ ਅਸੀਂ ਜੂਇਸ਼ ਨਸਲਕੁਸ਼ੀ ਤੋਂ ਬਾਅਦ ਜਿਹੜੀ ਕਿ ਹਿਟਲਰ ਨੇ ਕੀਤੀ ਤੇ ਇਹ ਆਪਣੇ ਕਿਸਮ ਦੀ ਇੱਕ ਵਰਸਟ ਜੈਨੋਸਾਈਡ ਜਿਹੜੀ ਆ ਉਹਨਾਂ ਨੇ ਕਮਿਟ ਕੀਤਾ ਔਰ ਹਕੂਮਤਾਂ ਇਹ ਸਮਝਦੀਆਂ ਨੇ ਕਿ ਜ਼ਬਰ ਨਾਲ ਜ਼ੁਲਮ ਨਾਲ ਉਹ ਸੱਚ ਹੱਕ ਇਨਸਾਫ ਦੀ ਆਵਾਜ਼ ਨੂੰ ਦਬਾ ਲੈਣਗੀਆਂ ਪਰ 32 ਸਾਲ ਬਾਅਦ ਅੱਜ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਸੈਂਕੜਿਆਂ ਸਿੰਘਾਂ ਸਿੰਘਣੀਆਂ ਦਾ ਇਹ ਇਕੱਠ ਜਿਹੜੀ ਯੂਨਾਈਟਿਡ ਨੇਸ਼ਨਸ ਦੇ ਬਾਹਰ 193 ਦੇਸ਼ਾਂ ਦੇ ਝੰਡੇ ਝੁੱਲ ਰਹੇ ਨੇ ਇਹ ਇਕੱਠ ਮੈਸੇਜ ਦੇ ਰਿਹਾ ਹੈ ਕਿ ਇਸ ਕੌਮ ਦਾ ਇਤਿਹਾਸ
ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸਾਡੀ ਇਹ ਲੈਗੇਸੀ ਹੈ ਔਰ ਇਹਨਾਂ 32 ਸਾਲਾਂ 'ਚ ਨਾ ਸਿਰਫ ਕੌਮ ਨੇ ਇਸ ਘੱਲੂਘਾਰੇ ਦੀ ਯਾਦ ਨੂੰ ਆਪਣੇ ਮਨਾਂ 'ਚ ਵਸਾਇਆ, ਪਰ ਅਲਟੀਮੇਟਲੀ ਜੋ ਸੰਤ ਪਿੰਡਾਂ ਵਾਲਿਆਂ ਦੇ ਸ਼ਬਦ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਅੱਜ ਖਾਲਿਸਤਾਨ ਵੱਲ ਪੇਸ਼ਕਦਮੀ ਹੈ। ਬੇਸ਼ੱਕ ਉਹ 6 ਜੂਨ ਆਉਣ ਵਾਲਾ ਦਿਨ ਦਰਬਾਰ ਸਾਹਿਬ 'ਚ ਮਨਾਉਣ ਦੀ ਗੱਲ ਹੋਏ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਹੋਣ, ਅਮਰੀਕਾ ਦੇ ਵਿੱਚ 100 ਤੋਂ ਜ਼ਿਆਦਾ ਮੈਂਬਰਾਂ ਦੀ ਯੂਨਾਈਟਿਡ ਸਟੇਟਸ ਕਾਂਗਰੈਸ਼ਨਲ ਸਿੱਖ ਕਾਕਸ ਹੋਏ, ਔਰ ਅੱਜ ਜਦੋਂ ਕਿ ਮੋਦੀ 8 ਜੂਨ ਨੂੰ ਹੀ ਵਾਸ਼ਿੰਗਟਨ DC 'ਚ ਆ ਰਿਹਾ ਹੈ। ਅਮਰੀਕਾ ਦੇ ਵਿੱਚ ਸੈਨੇਟ ਦੀ ਹੀਅਰਿੰਗ 24 ਮਈ ਨੂੰ ਹੋਈ ਹੈ ਫੋਰਨ ਰਿਲੇਸ਼ਨਸ ਕਮੇਟੀ ਦੀ, ਔਰ ਉਹਦੀ ਆਮਦ ਤੋਂ ਠੀਕ ਇੱਕ ਸ਼ਾਮ ਪਹਿਲਾਂ 7 ਜੂਨ ਨੂੰ ਯੂਨਾਈਟਿਡ ਸਟੇਟਸ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਟੌਮ ਲੈਂਟੋਸ ਕਮਿਸ਼ਨ ਦੀ ਹੀਅਰਿੰਗ ਕਿ ਕਿਵੇਂ ਇੰਡੀਆ ਦੇ ਵਿੱਚ ਸਿੱਖਾਂ ਦੇ ਉੱਤੇ, ਮੁਸਲਮਾਨਾਂ ਤੇ ਈਸਾਈਆਂ ਤੇ ਔਰ ਘੱਟ ਗਿਣਤੀਆਂ ਤੇ ਜ਼ੁਲਮ ਹੋ ਰਹੇ ਨੇ, ਇਹ ਹੀਅਰਿੰਗ ਟੌਮ ਲੈਂਟੋਸ ਕਮੇਟੀ ਨੇ ਕਰਨੀ ਹੈ। ਸੋ ਅਸੀਂ ਸਮਝਦੇ ਹਾਂ ਕਿ ਦੁਨੀਆ ਭਰ ਦੇ ਵਿੱਚ 30 ਮਿਲੀਅਨ ਸਿੱਖ ਨੇਸ਼ਨ ਪੂਰੀ ਤਰ੍ਹਾਂ ਜਾਗਰੂਕ ਹੈ, ਔਰ ਇਹ ਯੂਨਾਈਟਿਡ ਨੇਸ਼ਨਸ ਦੇ ਬਾਹਰ ਪ੍ਰੋਟੈਸਟ ਜਿਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਤੇ ਈਸਟ ਕੋਸਟ ਦੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਨੇ ਪਾਰਟਿਸਿਪੇਸ਼ਨ ਕੀਤੀ ਹੈ। ਇਹ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹੈ, ਇਹ ਬਿਗਨਿੰਗ ਹੈ ਇਸ ਮੁਲਕ ਦੇ ਵਿੱਚ ਪ੍ਰੋਟੈਸਟ ਦੀ। 5 ਤਰੀਕ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਕੈਲੀਫੋਰਨੀਆ ਦੇ ਸਾਰੇ ਗੁਰਦੁਆਰਿਆਂ ਦੇ ਵੱਲੋਂ ਉਹ ਮਾਰਚ ਜਿਹੜਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਯਾਦ ਨੂੰ ਵੀ ਸਮਰਪਿਤ ਹੈ, ਪਰ ਨਾਲ ਦੀ ਨਾਲ ਫਰੀडम ਮਾਰਚ ਜਿਹਦੇ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਸ਼ਮੂਲੀਅਤ ਕਰਨਗੀਆਂ ਹੋ ਰਿਹਾ ਹੈ। 8 ਤਰੀਕ ਨੂੰ ਬਹੁਤ ਜ਼ੋਰਦਾਰ ਪ੍ਰੋਟੈਸਟ ਔਰ ਮਾਰਚ ਕੈਪੀਟਲ ਹਿਲ ਤੇ ਹੋ ਰਿਹਾ ਹੈ। ਲੰਡਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉਸ ਪ੍ਰੋਟੈਸਟ ਦੇ ਵਿੱਚ ਘੱਲੂਘਾਰਾ ਦਿਵਸ ਦੇ ਸ਼ਮੂਲੀਅਤ ਕਰ ਰਹੀਆਂ ਨੇ। ਥਾਂ-ਥਾਂ ਕੈਂਡਲ ਲਾਈਟ ਵਿਜਲ, ਸੈਮੀਨਾਰਸ, ਔਰ ਇਹ ਮੈਸੇਜ ਹੈ ਬੇਸ਼ੱਕ ਇੰਡੀਅਨ ਹਕੂਮਤ ਨੇ ਬਾਹਰਲੇ ਮੁਲਕਾਂ ਦੇ ਵਿੱਚ ਹਰਾਸਮੈਂਟ ਪੈਦਾ ਕਰਨ ਲਈ ਜਿਵੇਂ ਭਾਈ ਪਰਮਜੀਤ ਸਿੰਘ ਪੰਮਾ ਨੂੰ ਪੁਰਤਗਾਲ ਤੋਂ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ, ਹੁਣ ਜਿਸ ਤਰੀਕੇ ਨਾਲ ਸਰਦਾਰ ਨਿੱਜਰ ਨੂੰ ਸਰੀ ਦੇ ਵਿੱਚ ਦਹਿਸ਼ਤਗਰਦੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਜਿਉਂ ਜਿਹਾ ਮੂੰਹ ਅਸੀਂ ਇਹਨਾਂ ਦਾ ਭੰਨਿਆ ਭਾਈ ਪਰਮਜੀਤ ਸਿੰਘ ਪੰਮੇ ਦੇ ਕੇਸ, ਇਹੋ ਜਿਹਾ ਹੀ ਜਿਹੜਾ ਇਹਨਾਂ ਨੇ ਕੈਨੇਡਾ 'ਚ ਸਿੱਖਾਂ ਨੂੰ ਬਦਨਾਮ ਕਰਨ ਲਈ, ਕਿਉਂਕਿ ਕੈਨੇਡਾ 'ਚ ਸਿੱਖ ਇੱਕ ਉਭਰਵੀਂ ਤਾਕਤ ਨੇ ਔਰ ਇਹ ਆਵਾਜ਼ ਬੰਦ ਕਰਨਾ ਚਾਹੁੰਦੇ ਨੇ। ਬੇਸ਼ੱਕ ਓਨਟਾਰੀਓ ਦੀ ਲੈਜਿਸਲੇਚਰ ਵੱਲੋਂ ਪਿਛਲੇ ਦਿਨੀ ਜੈਨੋਸਾਈਡ ਦਾ ਰੈਜ਼ੋਲੂਸ਼ਨ ਪਾਸ ਨਹੀਂ ਹੋਇਆ ਕਿਉਂਕਿ ਰੂਲਿੰਗ ਲਿਬਰਲ ਪਾਰਟੀ ਜਿਹੜੀ ਹੈ ਉਸ ਨੇ ਫੇਵਰ ਨਹੀਂ ਕੀਤੀ, ਪਰ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀਆਂ ਦੋਨੋਂ ਪ੍ਰਮੁੱਖ ਪਾਰਟੀਆਂ ਕੰਜ਼ਰਵੇਟਿਵ ਪਾਰਟੀ ਔਰ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ 20 ਦੇ ਕਰੀਬ ਜਿਹੜੇ ਉਹਨਾਂ ਦੇ ਮੈਂਬਰ ਨੇ, ਉਹਨਾਂ ਨੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਮੰਨਣ ਦੇ ਹੱਕ 'ਚ ਵੋਟ ਪਾਈ ਹੈ। ਸੋ ਇਹ ਗੱਲ ਯਾਦ ਰਹੇ, ਕੈਨੇਡਾ ਦੇ ਵਿੱਚ ਵੀ ਹੁਣ 3 ਪਾਰਟੀ ਸਿਸਟਮ ਹੈ, ਕਦੇ ਇੱਕ ਦੀ ਹਕੂਮਤ ਬਣਦੀ ਹੈ, ਕਦੇ ਦੂਜੇ ਦੀ ਬਣਦੀ ਹੈ, ਤੇ ਆਉਣ ਵਾਲੇ ਭਵਿੱਖ 'ਚ ਜਦੋਂ ਵੀ ਕੰਜ਼ਰਵੇਟਿਵ ਪਾਰਟੀ ਜਾਂ NDP ਦੀ ਹਕੂਮਤ ਬਣੇਗੀ, ਜ਼ਾਹਰ ਹੈ ਕਿ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਦੇ ਤੌਰ ਤੇ ਰੈਕਗਨਾਈਜ਼ ਕੀਤਾ ਜਾਏਗਾ। ਸੋ ਮੈਂ ਸਮਝਦਾ ਵੀ 30 ਮਿਲੀਅਨ ਸਿੱਖ ਨੇਸ਼ਨ, ਹਰ ਸਿੱਖ ਜਿੱਥੇ ਜਿੱਥੇ ਬੈਠਾ ਹੈ ਉਹ ਰਿਜ਼ੋਲਵ ਕਰੇ ਕਿ ਅਲਟੀਮੇਟਲੀ ਘੱਲੂਘਾਰਾ 84 ਚੋਂ ਸਾਡੀ ਖਾਲਿਸਤਾਨ ਦੀ ਸਟਰਗਲ ਨਿਕਲੀ ਹੈ ਔਰ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਤੱਕ, ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਕਾਇਮ ਨਹੀਂ ਹੁੰਦਾ, ਸਿੱਖ ਕੌਮ ਆਰਾਮ ਨਾਲ ਨਹੀਂ ਬੈਠੇਗੀ। ਇਹ ਸਾਡਾ ਰਿਜ਼ੋਲਵ ਹੋਣਾ ਚਾਹੀਦਾ ਹੈ, ਇਹ ਸਾਡੀ ਦ੍ਰਿੜਤਾ ਹੋਣੀ ਚਾਹੀਦੀ ਹੈ ਔਰ ਇਹੀ ਮੈਸੇਜ ਅੱਜ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੀਆਂ ਸਿੱਖ ਸੰਗਤਾਂ ਦੇ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਦਾਸ ਹਿੰਮਤ ਸਿੰਘ ਗੁਰਦੁਆਰਾ ਸਿੱਖ ਸੈਂਟਰ ਫਲੈਸ਼ਿੰਗ ਤੋਂ ਪ੍ਰੈਜ਼ੀਡੈਂਟ। ਅੱਜ ਜੋ UNO ਗਾੜੀ ਪੰਥਕ ਜਥੇਬੰਦੀਆਂ ਵੱਲੋਂ ਟਰਾਈ ਸਟੇਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਜੋ ਪ੍ਰੋਟੈਸਟ ਜੂਨ 1984 ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਸਾਹਿਬ ਤੇ ਜੋ ਭਾਰਤੀ ਹਕੂਮਤ ਵੱਲੋਂ ਅਟੈਕ ਕੀਤਾ ਗਿਆ 1984 ਦੇ ਵਿੱਚ, ਉਸ ਦੇ ਵਿਰੋਧ ਵਜੋਂ ਹਰ ਸਾਲ ਦੀ ਤਰ੍ਹਾਂ ਜੋ ਅੱਜ ਵੀ UNO ਗਾੜੀ ਜੋ ਟਰਾਈ ਸਟੇਟ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਪ੍ਰੋਟੈਸਟ ਕਰ ਰਹੀਆਂ ਆ। ਸੋ ਭਾਰਤੀ ਹਕੂਮਤ ਨੂੰ ਦੱਸਣ ਵਾਸਤੇ
ਕਿ ਤੁਸੀਂ ਜੋ ਘੱਟ ਗਿਣਤੀਆਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜੋ ਹਸ਼ਰ ਕਰਦੇ ਹੋ, ਜੋ ਉਹਨਾਂ ਦਾ ਜੋ ਕਤਲੇਆਮ ਜਿਹੜੀ ਤੁਸੀਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਕਰਦੇ ਆ, ਉਸ ਦੇ ਖਿਲਾਫ ਅੱਜ ਜੋ ਸਿੱਖ ਭਾਈਚਾਰਾ ਖੜਾ ਆ। ਤੇ ਜੂਨ 1984 ਦਰਬਾਰ ਸਾਹਿਬ ਦਾ ਅਟੈਕ, ਜੋ ਸਿੱਖ ਕੌਮ ਨੂੰ ਹਲੇ ਤੱਕ ਇਨਸਾਫ ਨਹੀਂ ਉਹਨਾਂ ਦੇ ਵਿੱਚ ਮਿਲਿਆ। ਸੋ ਨਸਲਕੁਸ਼ੀ 1984 ਤੋਂ ਜੋ ਸਟਿਲ ਅੱਜ ਤੱਕ ਵੀ ਚੱਲੀ ਆ ਰਹੀ ਆ ਭਾਰਤ ਦੇ ਵਿੱਚ, ਭਾਵੇਂ ਕਿ ਉਹ ਅੱਜ ਜਿਵੇਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੀਆਂ ਸਰਕਾਰਾਂ ਵੱਲੋਂ ਪੰਜਾਬ ਗੌਰਮੈਂਟ ਦੇ ਨਾਲ ਮਿਲ ਕੇ ਜੋ ਡਰੱਗ ਉੱਥੇ ਉਹਨਾਂ ਦੇ ਗੌਰਮੈਂਟ ਦੇ ਜੋ ਮਿਨਿਸਟਰ ਆ ਬਿਕਰਮ ਮਜੀਠੀਆ ਵਰਗੇ ਬੰਦੇ, ਉਹ ਪੰਜਾਬ ਦੇ ਵਿੱਚ ਡਰੱਗ ਫੈਲਾ ਰਹੇ ਆ। ਸੋ ਅਸੀਂ ਅਮਰੀਕਾ ਵਿੱਚ ਰਹਿੰਦੇ ਹੋਇਆਂ ਸਾਨੂੰ ਇਸ ਗੱਲ ਦਾ ਪਤਾ ਆ ਕਿ ਜਿੱਥੇ ਡਰੱਗ ਚੱਲ ਜਾਵੇ ਉੱਥੇ ਨਾਲ ਹੋਰ ਵੀ ਬਹੁਤ ਸਾਰੇ ਕ੍ਰਾਈਮ ਜਿਹੜੇ ਚਲੇ ਜਾਂਦੇ ਆ, ਕਿਉਂਕਿ ਜਿਹੜੇ ਨੌਜਵਾਨ ਬੱਚੇ ਬੱਚੀਆਂ ਆ ਉਹ ਡਰੱਗ ਦੀ ਜਦੋਂ ਪੂਰਤੀ ਨਹੀਂ, ਉਹਨਾਂ ਕੋਲ ਮਨੀ ਨਹੀਂ ਹੁੰਦੀ, ਤੇ ਉਹ ਡਰੱਗ ਦੀ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਕ੍ਰਾਈਮ ਵੀ ਕਰਦੇ ਆ। ਸੋ ਡਰੱਗ ਜਿਹੜੀ ਆ ਸਰਕਾਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਫੈਲਾਈ ਗਈ ਆ। ਸੋ ਸਾਡੀ ਕਿਸਾਨੀ ਦਾ ਮੁੱਦਾ ਪੰਜਾਬ ਦੇ ਵਿੱਚ, ਜੋ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਹਾਲਾਤ ਪੰਜਾਬ ਦੇ ਇਸ ਲੈਵਲ ਦੇ ਬਣਾ ਦਿੱਤੇ ਆ। ਪਾਣੀ ਦਾ ਲੈਵਲ ਦੇਖੋ ਕਿੰਨਾ ਥੱਲੇ ਚਲੇ ਗਿਆ, ਕੈਂਸਰ ਵਰਗੀਆਂ ਬਿਮਾਰੀਆਂ। ਸੋ ਇਹ ਉਹਨਾਂ ਦੀ ਇੱਕ ਸਾਜ਼ਿਸ਼ ਆ ਹਿੰਦੁਸਤਾਨ ਸਰਕਾਰ ਦੀ, ਜੋ ਪੰਜਾਬ ਦੇ ਨਾਲ ਧੱਕਾ, ਪੰਜਾਬੀਅਤ ਦੇ ਨਾਲ ਧੱਕਾ, ਸਿੱਖ ਕੌਮ ਦੇ ਨਾਲ ਧੱਕਾ। ਸੋ ਉਸ ਚੀਜ਼ ਦੇ ਵਾਸਤੇ ਅੱਜ ਜਿਹੜਾ ਮੇਨ ਕਾਰਨ ਆ 1984 ਦੇ ਅਟੈਕ ਦੇ ਵਿਰੋਧ ਵਜੋਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਗੱਲ ਕਹੀ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਫੌਜ ਦੇ ਟੈਂਕ ਔਰ ਫੌਜ ਦੇ ਪੈਰ ਪਏ, ਉਸ ਦਿਨ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਸੋ ਉਸ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਅੱਜ ਜਿਹੜੀ ਆ ਕੌਮ ਜੁਟੀ ਹੋਈ ਆ, ਔਰ ਜਦੋਂ ਤੱਕ ਖਾਲਿਸਤਾਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਉਦੋਂ ਤੱਕ ਇਸੇ ਤਰ੍ਹਾਂ ਨਿਰੰਤਰ ਵਰਲਡ ਦੇ ਹਰ ਇੱਕ ਮੁਲਕ ਦੇ ਵਿੱਚ ਜਿੱਥੇ ਸਿੱਖ ਵੱਸਦਾ ਉੱਥੇ ਪ੍ਰੋਟੈਸਟ ਵੀ ਹਿੰਦੁਸਤਾਨ ਦੇ ਖਿਲਾਫ ਹੋਣਗੇ, ਉੱਥੇ ਦੇ ਮਿਨਿਸਟਰਾਂ ਦੇ ਖਿਲਾਫ ਹੋਣਗੇ, ਉੱਥੇ ਦੀਆਂ ਸਰਕਾਰਾਂ ਦੇ ਖਿਲਾਫ ਹੋਣਗੇ। ਸੋ ਇਹ ਕੰਟੀਨਿਊ ਚੱਲਦਾ ਆ ਰਿਹਾ, ਉਸੇ ਪ੍ਰੋਸੈਸ ਦੀ ਘੜੀ ਆ। ਸੋ ਇਸੇ ਤਰ੍ਹਾਂ 8 ਜੂਨ ਨੂੰ ਵਾਸ਼ਿੰਗਟਨ DC ਵਿਖੇ ਜੋ ਈਸਟ ਕੋਸਟ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ, ਸਿੱਖ ਫਾਰ ਜਸਟਿਸ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰੋਟੈਸਟ ਰੱਖਿਆ ਹੋਇਆ 7 ਤੇ 8 ਦਾ। ਸੋ ਉਸ ਦਾ ਵੀ ਕਾਰਨ ਇਹ ਆ ਜੂਨ 1984 ਦਾ ਦਰਬਾਰ ਸਾਹਿਬ ਦਾ ਅਟੈਕ, ਪਲੱਸ ਜਿਹੜਾ ਨਰਿੰਦਰ ਮੋਦੀ ਭਾਰਤੀ ਪ੍ਰਧਾਨ ਮੰਤਰੀ, ਉਹ 8 ਤਰੀਕ ਨੂੰ ਅਮਰੀਕਾ ਦੀ ਫੇਰੀ ਤੇ ਵਾਸ਼ਿੰਗਟਨ DC ਆ ਰਿਹਾ ਪਾਰਲੀਮੈਂਟ ਵਿੱਚ। ਉੱਥੇ ਅਸੈਂਬਲੀ ਦੇ ਵਿੱਚ ਉਹਨਾਂ ਨੇ ਸੰਬੋਧਨ ਹੋਣਾ ਹੈ ਕਾਂਗਰਸਮੈਨਾਂ ਨੂੰ, ਸੈਨੇਟਰ ਨੂੰ। ਸੋ ਅਸੀਂ ਬਾਹਰ ਖਲੋ ਕੇ ਉਸ ਦਿਨ ਗੌਰਮੈਂਟ ਨੂੰ ਇਹ ਦੱਸ ਦੇਣਾ ਆ ਕਿ ਮੋਦੀ ਨੂੰ ਕਿ ਸਿੱਖ ਜਾਗਦੇ ਆ, ਜਦੋਂ ਵੀ ਉਹ ਜਿਹੜੇ ਮੁਲਕ ਵੀ ਜਾਏਗਾ ਉੱਥੇ ਸਿੱਖ ਜਿੱਥੇ ਵੱਸਦੇ ਆ ਸੋ ਉਹਦੇ ਫਰੰਟ ਤੇ ਖਲੋਣਗੇ, ਨਾਅਰੇ ਮਾਰਨਗੇ ਔਰ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਆਖਰੀ ਸਾਹ ਤੱਕ ਲੜਨਗੇ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ, TV 84 ਦਾ ਹਰ ਵਾਰ ਦੀ ਤਰ੍ਹਾਂ ਇਹ ਕਵਰੇਜ ਕਰਦੇ ਆ, ਕੌਮ ਦੀ ਆਵਾਜ਼ ਨੂੰ ਬੁਲੰਦ ਕਰਦੇ ਆ। ਸੋ ਇਹਨਾਂ ਦਾ ਧੰਨਵਾਦ ਕਰਦਾ, ਪੂਰੇ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਾ, ਜੋ ਹਰ ਸਾਲ ਵਾਰ ਦੀ ਤਰ੍ਹਾਂ ਪੂਰੇ ਜੋਸ਼ੋ ਖਰੋਸ਼ ਦੇ ਵਿੱਚ ਆ ਕੇ ਜਿਹੜੇ ਪ੍ਰੋਟੈਸਟ ਕਰਦੇ ਆ, ਗੌਰਮੈਂਟ ਨੂੰ ਜਗਾਉਂਦੇ ਆ। ਸੋ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ 32 ਸਾਲ ਪਹਿਲਾਂ ਭਾਰਤੀ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਇੱਕ ਗੱਲ ਕਲੀਅਰ ਕਰ ਦਿੱਤੀ ਸੀ ਕਿ ਜੇ ਸਿੱਖਾਂ ਨੇ ਹਿੰਦੁਸਤਾਨ 'ਚ ਰਹਿਣਾ ਆ ਤਾਂ ਗੁਲਾਮ ਬਣ ਕੇ ਰਹਿਣਾ ਹੋਊਗਾ। ਤੇ ਅੱਜ ਤੋਂ 32 ਵਰ੍ਹੇ ਪਹਿਲਾਂ ਸਿੱਖਾਂ ਨੂੰ ਵੀ ਇੱਕ ਗੱਲ ਸਮਝ ਲੱਗ ਗਈ ਸੀ ਵੀ ਜੇ ਆਜ਼ਾਦੀ ਹਾਸਲ ਕਰਨੀ ਆ ਤਾਂ ਹੀ ਆਜ਼ਾਦੀ ਹਾਸਲ ਕਰਕੇ ਹੀ ਬਚਾਇਆ, ਅਦਰਵਾਈਜ਼ ਸਿੱਖਾਂ ਨੇ ਹਿੰਦੁਸਤਾਨ 'ਚ ਹੌਲੀ ਹੌਲੀ ਖਤਮ ਹੋ ਜਾਣਾ ਆ। ਅੱਜ UNO ਨੇ ਰੱਖਿਆ ਪ੍ਰੋਟੈਸਟ, ਇਹ ਗੱਲ ਸਿੱਧ ਕਰਦਾ ਆ ਕਿ ਅੱਜ ਭਾਵੇਂ 32 ਸਾਲ ਹੋ ਚੁੱਕੇ ਨੇ, ਪਰ ਜਿਹੜੀ ਉਹ ਹਿੰਦੁਸਤਾਨ ਦੇ ਖਿਲਾਫ ਸਿੱਖਾਂ ਦੇ ਮਨ 'ਚ ਅੱਗ ਆ, ਇਹ ਇਦਾਂ ਹੀ ਜਲਦੀ ਰਹਿਣੀ ਆ। ਤੇ ਜਦ ਤੱਕ ਸਿੱਖ ਉਸ ਭਾਰਤੀ ਕਬਜ਼ੇ 'ਚੋਂ ਆਜ਼ਾਦ ਨਹੀਂ ਹੋ ਜਾਂਦਾ, ਇਹ ਅੱਗ ਬਲਦੀ ਰਹੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Jai
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਿਊਯਾਰਕ ਨਿਊ ਜਰਸੀ ਟ੍ਰਾਈ ਸਟੇਟ ਏਰੀਆ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਇੱਥੇ ਇਕੱਠੀਆਂ ਹੋਈਆਂ ਨੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਅੱਜ ਤੋਂ 32 ਸਾਲ ਪਹਿਲਾਂ ਹਮਲਾ ਕੀਤਾ ਗਿਆ ਹਿੰਦੁਸਤਾਨ ਦੀ ਸਰਕਾਰ ਵੱਲੋਂ, ਉਸ ਨੂੰ ਯਾਦ ਕਰਦੇ ਹਾਂ। ਔਰ ਦੁਨੀਆ ਭਰ ਦੇ ਜਿਹੜੇ ਲੋਕ ਨੇ, ਇਨਸਾਫ ਪਸੰਦ ਲੋਕ ਨੇ, ਖਾਸ ਕਰਕੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਬੈਠੀਆਂ ਜਿਹੜੀਆਂ ਦੁਨੀਆ ਭਰ ਦੀਆਂ ਸਰਕਾਰਾਂ ਨੇ, ਉਹਨਾਂ ਨੂੰ ਦੱਸਣ ਲਈ ਕਿ ਸਿੱਖ ਨੇ ਜਿਹੜੇ ਉਹ ਇੰਨੇ ਵਰ੍ਹਿਆਂ ਦੇ ਬਾਅਦ ਵੀ ਜੋ ਆਪਦੀ ਉਸ ਪੀੜ ਹੈ ਉਸ ਨੂੰ ਨਹੀਂ ਭੁੱਲੇ। ਔਰ ਅਸੀਂ ਜਿਹੜਾ ਇਨਸਾਫ ਆ ਉਹਨੂੰ ਅਜੇ ਉਡੀਕ ਰਹੇ ਹਾਂ ਕਿ ਦੁਨੀਆ ਦੇ ਜਿਹੜੇ ਲੋਕ ਨੇ ਉਹ ਸਿੱਖਾਂ ਨੂੰ ਇਨਸਾਫ ਦਿਵਾਉਣ ਵਿੱਚ ਸਹਾਈ ਹੋਣ। ਇਹ ਇੱਕ ਬੜੀ ਟੈਰਨੀ ਆ ਸਿੱਖ ਕੌਮ ਦੇ ਨਾਲ ਕਿ ਇੰਨੇ ਸਮਾਂ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਜਿਹੜਾ ਉਹ ਹਮਲਾ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਤੇ ਹੋਰ 37 ਗੁਰਦੁਆਰਿਆਂ ਦੇ ਉੱਤੇ, ਉਹਦੇ ਬਾਰੇ ਹਿੰਦੁਸਤਾਨ ਦੀ ਸਰਕਾਰ ਕੋਈ ਦੁਨੀਆ ਨੂੰ ਐਕਸਪਲੇਨੇਸ਼ਨ ਨਹੀਂ ਦੇ ਸਕੀ। ਔਰ ਉੱਥੇ ਜੋ ਹਜ਼ਾਰਾਂ ਸਿੰਘ, ਬੱਚੇ ਔਰ ਔਰਤਾਂ ਸ਼ਹੀਦ ਹੋਈਆਂ, ਬੀਬੀਆਂ ਸ਼ਹੀਦ ਹੋਈਆਂ, ਉਹਨਾਂ ਦੀ ਅਜੇ ਤੱਕ ਕੋਈ ਪ੍ਰੋਪਰ ਗਿਣਤੀ ਵੀ ਨਹੀਂ ਦੱਸ ਸਕੇ ਕਿ ਉਹਨਾਂ ਦੀ ਕੌਣ ਕੌਣ ਉੱਥੇ ਸ਼ਹੀਦ ਹੋਇਆ, ਕੌਣ ਕੌਣ ਲੋਕ ਸੀਗੇ ਜਿਹੜੇ ਉੱਥੇ ਉਸ ਦਿਨ ਹਿੰਦੁਸਤਾਨ ਦੀ ਜਿਹੜੀ ਗੌਰਮੈਂਟ ਨੇ ਬੰਬ ਮਾਰ ਕੇ ਤੋਪਾਂ ਦੇ ਨਾਲ ਸ਼ਹੀਦ ਕੀਤੇ। ਸੋ ਇਹ ਇੱਕ ਇਨਸਾਫ ਦੀ ਜੋ ਮੰਗ ਹੈ ਉਸ ਨੂੰ ਦੁਹਰਾਉਣ ਲਈ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਅੱਜ ਇੱਥੇ ਇਕੱਠੀਆਂ ਹੋਈਆਂ ਨੇ।
ਔਰ ਇਹ ਉਦੋਂ ਤੱਕ ਜਿਹੜੀ ਸੱਚ ਦੀ ਲੜਾਈ ਆ, ਸੱਚ ਦਾ ਸੰਘਰਸ਼ ਆ, ਉਦੋਂ ਤੱਕ ਚੱਲਦਾ ਰਹੇਗਾ ਜਦ ਤੱਕ ਸਿੱਖ ਕੌਮ ਆਪਣਾ ਜਿਹੜਾ ਘਰ ਆ ਖਾਲਿਸਤਾਨ ਉਸ ਨੂੰ ਪ੍ਰਾਪਤ ਨਹੀਂ ਕਰ ਲੈਂਦੀ। ਔਰ ਜਿਹੜਾ ਇਨਸਾਫ ਨੂੰ ਡਿਸਪੈਂਸ ਕਰਨ ਦਾ ਜਿਹੜਾ ਉਹ ਆਪਣਾ ਜਿਹੜਾ ਤਰੀਕਾ ਆ ਉਹ ਉਸ ਦੇ ਕਾਬਿਲ ਨਹੀਂ ਹੋ ਜਾਂਦੀ। ਹੋਰ ਕੋਈ ਤਰੀਕਾ ਨਹੀਂ ਲੱਗਦਾ, ਕਿਉਂਕਿ ਜੇ ਕੋਈ ਹੋਰ ਇੰਨੇ ਵਰੇ ਬੀਤ ਜਾਣ ਦੇ ਬਾਵਜੂਦ ਵੀ ਜੇ ਹੁਣ ਤੱਕ ਕੋਈ ਇਨਸਾਫ ਦੀ ਜਿਹੜੀ ਕਿਰਨ ਆ ਕਿਸੇ ਪਾਸਿਓਂ ਨਹੀਂ ਆਈ, ਤਾਂ ਉਹ ਇਨਸਾਫ ਹੈ ਜਿਹੜਾ ਉਹ ਖਾਲਸੇ ਨੂੰ ਆਪ ਹੀ ਲੈਣਾ ਪੈਣਾ ਆ। ਔਰ ਉਦੋਂ ਹੀ ਆ ਕਿ ਜਦੋਂ ਖਾਲਸਾ ਇਸ ਗੱਲ ਦੇ ਸਮਰੱਥ ਹੋਊਗਾ ਕਿ ਉਹ ਆਪਣੀ ਕੌਮ ਦਾ ਜਿਹੜਾ ਆ, ਜੋ ਆਪਣੀ ਡੈਸਟਨੀ ਆ, ਜੋ ਆਪਣੀ ਕਿਸਮਤ ਆ, ਉਹਦਾ ਆਪ ਜਿਹੜਾ ਆ ਉਹ ਜ਼ਿੰਮੇਵਾਰ ਬਣੂਗਾ, ਉਹਦਾ ਆਪ ਹੱਕਦਾਰ ਹੋਊਗਾ। ਔਰ ਉਦੋਂ ਉਹ ਦੁਨੀਆ ਦੇ ਕੋਲੋਂ ਜਿਹੜੇ ਜੋ ਅਟਰੋਸਿਟੀਜ਼ ਹੋਈਆਂ ਨੇ ਸਿੱਖ ਕੌਮ ਨਾਲ, ਉਹਦਾ ਜਿਹੜਾ ਹਿਸਾਬ ਆ ਉਹ ਕਰ ਸਕੇਗਾ। ਸੋ ਮੈਂ ਸਮੂਹ ਸਿੱਖ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਵਰਕਿੰਗ ਡੇ ਦੇ ਵਿੱਚ ਆ ਕੇ ਇੱਥੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਆ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਨੇ ਜਿਹੜੀਆਂ ਉਹ ਕੌਮ ਦੇ ਲਈ ਵਾਰੀਆਂ। ਔਰ ਇਹ ਇੱਕ ਤਰੀਕੇ ਨਾਲ ਉਹਨਾਂ ਦੀ ਜਿਹੜੀ ਸੋਚ ਆ, ਉਹਨਾਂ ਦੀ ਯਾਦ ਆ, ਉਹਨੂੰ ਤਾਜ਼ਾ ਰੱਖਣ ਲਈ, ਉਹਨਾਂ ਦੀ ਸੋਚ ਨੂੰ ਅੱਗੇ ਵਧਾਉਣ ਲਈ ਇੱਕ ਕਦਮ ਆ। ਸੋ ਇਹਨਾਂ ਹੀ ਸ਼ਬਦਾਂ ਨਾਲ ਮੈਂ ਖਿਮਾ ਦਾ ਜੱਜ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਦਸਮੇਸ਼ ਦਰਬਾਰ ਕਾਟਨ ਨਿਊ ਜਰਸੀ ਵੱਲੋਂ ਅੱਜ ਦਾ ਜੋ ਇੱਥੇ ਪ੍ਰੋਗਰਾਮ ਜੋ ਇਕੱਠ ਹੈ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਵਾਨਾਂ ਦੇ ਸਾਹਮਣੇ ਜੋ ਵੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ, ਇਹ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ, ਜਦੋਂ ਕਿ ਸਮੇਂ ਦੀ ਜ਼ਾਲਮ ਹਕੂਮਤ ਨੇ, ਹਿੰਦੁਸਤਾਨ ਦੀ ਹਕੂਮਤ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਉੱਪਰ ਅਟੈਕ ਕਰਕੇ, ਢਹਿ ਢੇਰੀ ਕਰਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਖਾਲਸਾ ਤੇ ਹੋਰ ਅਨੇਕਾਂ ਸ਼ਹੀਦਾਂ, ਸਿੰਘਣੀਆਂ, ਬੱਚਿਆਂ ਨੂੰ ਸ਼ਹੀਦ ਕਰਕੇ ਇਹ ਜਿਹੜਾ ਹੈ ਤੀਜਾ ਘੱਲੂਘਾਰਾ ਜਿਹੜਾ ਹੈ ਇਹ ਸਾਡੇ ਹੀ ਆਪਣੇ ਮੁਲਕ ਦੇ ਵਿੱਚ ਜਿਹੜਾ ਕੀਤਾ ਗਿਆ ਹੈ। ਔਰ ਉਸ ਦੇ ਰੋਸ ਦੇ ਵਿੱਚ ਆਪਾਂ ਸਾਰੇ ਜਾਣੇ ਅੱਜ ਇਕੱਠੇ ਹੋ ਕੇ ਯੂਐਨਐਸਓ ਇਹ ਡਿਮਾਂਡ ਕਰਦੇ ਹਾਂ ਕਿ ਇਹ ਜਿਹੜਾ ਨਿਆਂ ਹੈ, ਅਨਿਆਂ ਹੋ ਰਿਹਾ ਹੈ ਸਿੱਖ ਕੌਮ ਦੇ ਨਾਲ, ਇਹਨੂੰ ਮਤਰਈ ਮਾਂ ਵਾਲਾ ਜਿਹੜਾ ਵਰਤੀਰਾ ਨਾ ਕੀਤਾ ਜਾਵੇ। ਬਰਾਬਰ ਦੇ ਹੱਕ ਜਿਹੜੇ ਸਿੱਖਾਂ ਨੂੰ ਜਿਹੜੇ ਨੇ ਉਹ ਮਿਲਣੇ ਚਾਹੀਦੇ ਨੇ। ਲੇਟਰ ਆਰ ਸੂਨਰ ਅਸੀਂ ਇਹੀ ਡਿਮਾਂਡ ਕਰਦੇ ਹਾਂ ਕਿ ਸਾਨੂੰ ਆਪਣਾ ਘਰ ਦੀ ਜ਼ਰੂਰਤ ਹੈ, ਇਸ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੰਸ ਸਿੰਘ ਸੱਦਰ ਬੋਲ ਰਿਹਾ, ਬ੍ਰਿਜ ਵਾਟਰ ਗੁਰਦੁਆਰਾ ਸਾਹਿਬ ਨੂੰ ਮੈਂ ਰਿਪਰੈਜ਼ੈਂਟ ਕਰਦਾ ਹਾਂ ਜੀ। ਆਈ ਹੈਡ ਬੀਨ ਏ ਪ੍ਰੈਜ਼ੀਡੈਂਟ ਆਫ ਗੁਰਦੁਆਰਾ ਬ੍ਰਿਜ ਵਾਟਰ ਫਾਰ ਕਪਲ ਆਫ ਈਅਰਸ, 4-5 ਟਾਈਮਸ। ਤੇ ਅੱਜ ਜਿਹੜਾ ਇੱਥੇ ਇਕੱਠ ਹੋਇਆ ਹੈ ਜੀ, ਇਹ ਹੈ ਕਿ ਜਿਹੜਾ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਸੀ ਹਿੰਦ ਸਰਕਾਰ ਵੱਲੋਂ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਪਾ ਰਹੀਆਂ ਨਹੀਂ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨਹੀਂ। ਇਹ ਸ਼ਾਹ ਮੁਹੰਮਦ ਦਾ ਲਿਖਿਆ ਹੈਗਾ ਹੈ ਜੀ। ਦੇਖੋ ਜੀ, ਜਿਹੜਾ ਕਿ ਦਰਬਾਰ ਸਾਹਿਬ ਦੇ ਵਿੱਚ ਹਮਲੇ ਦੇ ਦੌਰਾਨ ਜਿਹੜੀ ਜੰਗ ਹੋਈ ਆ, ਉਹ ਹਿੰਦ ਤੇ ਪੰਜਾਬ ਦੀ ਜੰਗ ਹੋਈ ਹੈ। ਉਹਦੇ ਵਿੱਚ ਸਿੱਖਾਂ ਦੀ ਬਹਾਦਰੀ ਆ, ਉਹਦਾ ਰਿਕਾਰਡ ਹੈ ਕਿ ਸਿੱਖਾਂ ਨੇ ਸਿਰਫ 100 ਬੰਦਾ ਸੀ ਉੱਥੇ ਆਪਣਾ ਸੰਤ ਭਿੰਡਰਾਂਵਾਲਿਆਂ ਦੇ ਨਾਲ, 5000 ਭਾਰਤੀ ਫੌਜ ਨੂੰ ਉਹਨਾਂ ਨੇ ਠਾਲ ਪਾ ਦਿੱਤੀ ਤੇ 5000 ਉੱਥੇ ਭਾਰਤੀ ਫੌਜ ਦੇ ਜਿਹੜੇ ਸ਼ਹੀਦ ਹੋਏ ਨੇ ਸੋਲਜਰਸ। ਤੇ ਇਹ ਸਾਰੀ ਜਿਹੜੀ ਗੱਲ ਹੈਗੀ ਆ, ਇਹ ਨਾ ਵਾਪਰਦੀ ਅਗਰ ਸਿੱਖਾਂ ਦੇ ਨਾਲ ਨਿਆਂ ਕੀਤਾ ਜਾਂਦਾ, ਜਸਟਿਸ ਕੀਤਾ ਜਾਂਦਾ। ਲੇਕਿਨ ਸਿੱਖਾਂ ਦੇ ਨਾਲ ਜਸਟਿਸ ਨਹੀਂ ਹੋਇਆ। ਇਸ ਕਰਕੇ ਇਹ ਜੋ ਅੱਗ ਹੈਗੀ ਆ, ਇਹ ਬਲਦੀ ਰਹਿ ਗਈ ਜਦ ਤੱਕ ਕਿ ਸਿੰਘਾਂ ਨੂੰ ਇਹਨਾਂ ਦਾ ਆਪਣਾ ਘਰ ਨਹੀਂ ਮਿਲੇਗਾ। ਤੇ ਇਸ ਕਰਕੇ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਿੱਖਾਂ ਦੇ ਉੱਪਰ ਜਿਹੜੀਆਂ ਜ਼ਿਆਦਤੀਆਂ ਹੋ ਰਹੀਆਂ ਨੇ, ਜੋ ਅਨਿਆਏ ਹੋ ਰਿਹਾ ਹੈ, ਉਸ ਨੂੰ ਬੰਦ ਕਰੇ ਅਤੇ ਆਪਣੀ ਸੋਚ ਨੂੰ ਵਿਚਾਰੇ ਤੇ ਸਿੱਖਾਂ ਦੇ ਨਾਲ ਪਿਆਰ ਦੇ ਨਾਲ ਰਹੇ ਅਤੇ ਸਿੱਖਾਂ ਦੇ ਜਿਹੜੀਆਂ ਮੰਗਾਂ ਨੇ, ਜਿਹੜੀਆਂ ਜਾਇਜ਼ ਮੰਗਾਂ ਨੇ, ਉਹਨਾਂ ਨੂੰ ਪ੍ਰਵਾਨ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਿੰਘ ਸਭਾ ਗਲੈਨਰੋਕ ਤੇ ਮੁੱਖ ਸੇਵਾ ਤੌਰ ਤੇ ਅੱਜ ਦੇ ਇਸ ਦਿਨ ਤੇ ਜੋ ਸੰਗਤਾਂ 1984 ਦੇ ਘੱਲੂਘਾਰੇ ਅਤੇ ਸਿੱਖ ਕੌਮ ਨਾਲ ਹੋਏ ਧੱਕੇ ਦੇ ਵਿਰੋਧ ਵਿੱਚ ਡੈਮੋਨਸਟ੍ਰੇਸ਼ਨ ਕਰ ਰਹੀਆਂ ਹਨ, ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹੈ। ਤੇ ਇੱਕ ਗੱਲੋਂ ਥੋੜਾ ਰੰਜ ਵੀ ਆ ਰਿਹਾ ਹੈ ਸਿੱਖ ਕੌਮ ਦੇ ਉੱਤੇ ਕਿ ਅਸੀਂ ਗਿਣਤੀ ਦੇ ਰਹਿ ਗਏ ਹਾਂ ਤੇ ਸਾਡੇ ਵਿੱਚ ਫੁੱਟ ਦਾ ਜਿਹੜਾ ਆ ਉਹ ਬੀਜ ਬਹੁਤ ਪ੍ਰਬਲ ਹੋ ਚੁੱਕਾ ਆ।
ਤੇ ਕੋਈ ਏਕੇ ਤੋਂ ਬਿਨਾ ਕੋਈ ਕੁਛ ਵੀ ਅਸੀਂ ਅਚੀਵ ਨਹੀਂ ਕਰ ਸਕਦੇ। ਤੇ ਮੇਰੀ ਸਾਧ ਸੰਗਤ ਅੱਗੇ ਬੇਨਤੀ ਹੈ ਕਿ ਸਿੱਖ ਕੌਮ ਨੇ ਬਹੁਤ ਨੁਕਸਾਨ ਕਰਾ ਲਿਆ ਤੇ ਸਿੱਖ ਕੌਮ ਵਿੱਚ ਦੁਸ਼ਮਣ ਨੇ ਖਾਨਾ ਜੰਗੀ ਵੀ ਸ਼ੁਰੂ ਕਰਾ ਦਿੱਤੀ ਹੈ। ਇਸ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਇਕੱਤਰ ਹੋ ਕੇ ਹਮਲਾ ਮਾਰਨ ਦੀ ਲੋੜ ਹੈ। ਇਸ ਦੇ ਨਾਲ ਹੀ ਦਾਸ ਆਈ ਹੋਈ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਨ ਹੂਲਵੀਂ ਲੜਾਈ ਲੜ ਕੇ ਦਰਾਏ ਖੈਬਰ ਤੋਂ ਤਿੱਬਤ ਤੱਕ ਤੇ ਸ਼ਿਕਾਰਪੁਰ ਸਿੰਧ ਤੋਂ ਲੈ ਕੇ ਸਤਲੁਜ ਦੇ ਕੰਢੇ ਤੱਕ 1.5 ਲੱਖ ਮੁਰੱਬਾ ਮੀਲ ਦਾ ਉਹ ਵਿਸ਼ਾਲ ਖਾਲਸਾ ਰਾਜ ਕਾਇਮ ਕੀਤਾ ਸੀ। ਸਰਕਾਰੇ ਖਾਲਸਾ ਜੀਓ, ਜਿਸ ਖਾਲਸਾ ਰਾਜ ਦੇ ਨਾਲ ਚੀਨ ਦੇ ਐਂਪਰਰ ਨੇ ਸੰਧੀ ਕੀਤੀ, ਟ੍ਰਾਈਪਾਰਟਾਈਟ ਟ੍ਰੀਟੀ, ਦਲਾਈ ਲਾਮਾ ਆਫ ਤਿੱਬਤ, ਐਂਪਰਰ ਆਫ ਚਾਈਨਾ, ਸਰਕਾਰੇ ਖਾਲਸਾ ਜੀਓ। ਜਿਸ ਸਰਕਾਰੇ ਖਾਲਸਾ ਦੇ ਦਰਬਾਰ ਵਿੱਚ ਫਰਾਂਸ ਦੀ ਸਰਕਾਰ ਦੇ ਨੁਮਾਇੰਦੇ, ਇੰਗਲੈਂਡ ਦੀ ਟ੍ਰੀਟੀ, ਰਸ਼ੀਆ ਤੱਕ ਜਿਨ੍ਹਾਂ ਦੀ ਪਹੁੰਚ, ਔਰ ਇਹ ਸਾਡਾ ਪ੍ਰਾਈਡ ਅਲਟੀਮੇਟਲੀ ਲਗਭਗ 98 ਸਾਲ ਬਾਅਦ 1849 ਦੇ ਵਿੱਚ ਇਹ ਵਿਸ਼ਾਲ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ ਹੈ। 1947 ਦੇ ਵਿੱਚ ਭਾਰਤ ਦੀ ਵੰਡ ਹੁੰਦੀ ਹੈ। ਅਜੇ ਸਿਰਫ ਇਸ 98 ਸਾਲ ਦੇ ਵਖਰੇਵੇਂ ਤੋਂ ਬਾਅਦ ਜਦੋਂ ਸਿੱਖ ਇਸ ਭਾਰਤ ਦੇ ਨਕਸ਼ੇ ਦੀ ਕੈਦ ਚਾਹੁੰਦੇ ਨੇ ਤੇ 10 ਅਕਤੂਬਰ 1947 ਨੂੰ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਇਹ ਸਰਕੂਲਰ ਜਾਰੀ ਹੁੰਦਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਨੇ ਤੇ ਕਾਨੂੰਨ ਨੂੰ ਮੰਨਣ ਵਾਲੇ ਹਿੰਦੂਆਂ ਦੇ ਲਈ ਖਤਰਾ ਨੇ। ਅਸੀਂ ਕੌਮ ਤੋਂ, ਧਰਮ ਤੋਂ ਕਬੀਲਾ ਬਣ ਗਏ। ਕਬੀਲਾ ਵੀ ਸਧਾਰਨ ਕਬੀਲਾ ਨਹੀਂ, ਅਪਰਾਧ ਬਿਰਤੀ ਵਾਲਾ ਕ੍ਰਿਮੀਨਲ ਟ੍ਰਾਈਬ। ਤੇ ਜੋ ਕੁਝ 47 ਤੋਂ 84 ਤੱਕ 37 ਸਾਲ ਦੇ ਵਿੱਚ ਵਾਪਰਿਆ, ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਅੱਜ ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰਸ ਦੇ ਬਾਹਰ, ਜਿੱਥੇ ਕਿ 193 ਦੇਸ਼ਾਂ ਦੇ ਝੰਡੇ ਲਹਿਰਾ ਰਹੇ ਨੇ, ਖਾਲਿਸਤਾਨ ਜ਼ਿੰਦਾਬਾਦ ਸ਼ਾਊਟ ਕਰਦੇ ਹੈ, ਇਹ ਨਾ ਤਾਂ ਕੋਈ ਯੂਟੋਪੀਆ ਹੈ, ਨਾ ਕੋਈ ਡ੍ਰੀਮਲੈਂਡ ਹੈ, ਨਾ ਕੋਈ ਰਾਤ ਦਾ ਖ਼ਾਬ ਹੈ। ਇਹ ਉਹ ਹਕੀਕਤ ਹੈ ਜਿਹੜੀ ਖਾਲਸੇ ਨੇ ਆਲਰੇਡੀ ਉਸ ਧਰਤੀ ਦੇ ਉੱਤੇ ਵਰਤਾਈ ਸੀ। ਇਹ ਉਹ ਹਕੀਕਤ ਹੈ ਜਿਹੜੀ 98 ਸਾਲ ਪਹਿਲਾਂ ਤੱਕ 1947 ਤੋਂ ਪਹਿਲਾਂ ਖਾਲਸੇ ਨੂੰ ਐਜ਼ ਏ ਸਰਕਾਰੇ ਖਾਲਸਾ ਜੀਓ, ਬੇਸ਼ੱਕ ਰਾਜਾ ਰਣਜੀਤ ਸਿੰਘ ਉਸ ਦਾ ਮੁਖੀ ਸੀ, ਪਰ ਨਾ ਮਹਾਰਾਜਾ ਰਣਜੀਤ ਸਿੰਘ ਕਦੇ ਤਖਤ ਤੇ ਬੈਠਾ, ਨਾ ਉਸਨੇ ਸਿਰ ਤੇ ਤਾਜ ਰੱਖਿਆ, ਕਿਉਂਕਿ ਇਹ ਖਾਲਸੇ ਦੀ ਹਕੂਮਤ ਸੀ ਜਿਸ ਦੇ ਤਖਤ ਦੇ ਉੱਤੇ ਵੀ ਖਾਲਸੇ, ਜਿਸ ਦਾ ਤਾਜ ਵੀ ਖਾਲਸੇ ਕੋਲ ਹੈ। ਇਸ ਲਈ ਸਰਕਾਰੇ ਖਾਲਸਾ ਜੀਓ ਇਹ ਸਾਡੀ ਕਲੈਕਟਿਵ ਡੈਸਟੀਨੀ ਹੈ। ਜਦੋਂ ਇਸ ਤੋਂ ਪਹਿਲਾਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਦੀ ਖਿਲਤ ਪੰਥ ਨੇ ਲੈਣ ਤੇ ਮਜਬੂਰ ਕੀਤਾ ਸੀ, ਤੇ ਇਹ ਵੀ ਸਾਡੀ ਕਲੈਕਟਿਵ ਡੈਸਟੀਨੀ ਸੀ। ਰੈਕਗਨੀਸ਼ਨ ਖਾਲਸਾ ਪੰਥ ਨੂੰ ਸੀ ਨਵਾਬ ਦੀ, ਨਾ ਕਿ ਕਿਸੇ ਇੰਡੀਵਿਜੂਅਲ ਨੂੰ। ਇਹ ਭਾਰਤ ਦੇ ਬ੍ਰਾਹਮਣਵਾਦੀ ਹਕੂਮਤ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਦੀ ਹੈ ਕਿ ਖਾਲਸਾ, ਜਿਸ ਦਾ ਮੂਲ ਨਿਸ਼ਾਨਾ ਖਾਲਸਾ ਬਾਦਸ਼ਾਹ ਜਾਂ ਬਾਗੀ ਹੈ, ਉਹ ਗੁਲਾਮੀ ਕਬੂਲਣ ਵਾਲਾ ਨਹੀਂ ਹੈ। ਇਹਨਾਂ ਦਾ ਸ਼ਹੀਦੀਆਂ ਦਾ ਇਤਿਹਾਸ ਹੈ, ਇਹਨਾਂ ਦਾ ਬਾਦਸ਼ਾਹ ਦਾ ਇਤਿਹਾਸ ਹੈ। ਇਹਨਾਂ ਦਾ ਇਹ ਵਿਸ਼ਵਾਸ ਹੈ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਵੱਲ, ਤਹਿ ਤਹਿ ਤਖਤ ਬਣਾਏ, ਕਿ ਅਸੀਂ ਜਿੱਥੇ ਬੈਠਾਂਗੇ ਉੱਥੇ ਤਖਤ ਹੈ। ਅਸੀਂ ਇਹ ਸਾਵਰਨਿਟੀ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ। ਔਰ ਇਸ ਪ੍ਰਾਊਡ ਸਿੱਖ ਕੌਮ ਨੂੰ, ਸਾਡੇ ਇਤਿਹਾਸ ਨੂੰ, ਸਾਡੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਘੱਲੂਘਾਰਾ ਕਰਨ ਦੀ ਸਕੀਮ, ਇਹ ਸਾਰੀ ਉਸ ਨੈਫੇਰੀਅਸ ਡਿਜ਼ਾਈਨ ਚੋਂ ਨਿਕਲੀ ਜਿਹਨੂੰ ਅਫਜ਼ਲ ਅਹਿਸਨ ਰੰਧਾਵਾ ਨੇ ਓੜਕ ਮੁੱਕੇਗੀ ਇਹ ਰਾਤ ਨਜ਼ਮ ਦੇ ਅੰਦਰ ਇੱਕ ਲਾਈਨ ਦੇ ਵਿੱਚ ਹੀ ਬਿਆਨ ਕਰ ਦਿੱਤਾ ਕਿ ਦੁਸ਼ਮਣਾ 5 ਸਦੀਆਂ ਦਾ ਵੈਰ ਕਮਾਏ। ਇਹ ਸਾਡਾ 5 ਸਦੀਆਂ ਵਾਲਾ ਧਰਮ
ਸਰਬੱਤ ਦੇ ਭਲੇ ਦਾ ਧਰਮ, ਹਰ ਇੱਕ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਧਰਮ, ਤੇ ਦੂਜੇ ਪਾਸੇ ਇਹਨਾਂ ਦਾ ਜ਼ਾਤ ਪਾਤੀ ਵਰਣ ਆਸ਼ਰਮ ਵਾਲਾ ਧਰਮ, ਮਨੁੱਖ ਨੂੰ ਮਨੁੱਖ ਨਾਲ ਪਾੜਨ ਵਾਲਾ ਧਰਮ, ਸ਼ੂਦਰ ਔਰਤ ਉਸ ਨੂੰ ਬਦਤਰ ਪਸ਼ੂਆਂ ਤੋਂ ਵੀ ਮਨੂ ਨੇ ਜਿਸ ਤਰੀਕੇ ਨਾਲ ਟ੍ਰੀਟ ਕੀਤਾ, ਇਹ ਇਹਦਾ ਪਿਛੋਕੜ ਹੈ। ਕੀ ਵਾਪਰਿਆ 32 ਸਾਲ ਪਹਿਲਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ, ਤੁਹਾਡੇ ਚੋਂ ਬਹੁਤ ਸਾਰਿਆਂ ਦੀਆਂ ਯਾਦਾਂ ਵਿੱਚ ਪਿਆ। ਔਰ ਜਿਹੜੇ ਤੁਸੀਂ ਉਸ ਤੋਂ ਬਾਅਦ ਪੈਦਾ ਹੋਏ ਨੌਜਵਾਨ ਬੱਚੇ ਬੱਚੀਆਂ ਹੋ, ਤੁਸੀਂ ਇਸ ਦੀ ਜਾਣਕਾਰੀ ਹਾਸਲ ਕੀਤੀ ਹੈ ਕਿ ਉਹਨਾਂ ਨੇ ਸਾਰੇ ਹਥਿਆਰ, ਜਿਸ ਦੇ ਵਿੱਚ ਫੌਜੀ ਹਮਲਾ, ਨੇਵਲ ਡਾਈਵਰਸ, ਹਰਮੰਦਰ ਸਾਹਿਬ ਦੇ ਸਰੋਵਰ 'ਚ 에ਅਰ ਫੋਰਸ ਦੀ ਵਰਤੋਂ, ਟੈਂਕਾਂ ਤੋਪਾਂ ਦੀ ਵਰਤੋਂ, ਔਰ ਸਾਰੇ ਪੰਜਾਬ ਨੂੰ ਕੱਟ ਆਫ ਕਰਕੇ ਬਾਕੀ ਭਾਰਤ ਦੇ ਨਾਲੋਂ ਜਿਵੇਂ ਇੱਕ ਹਫ਼ਤਾ ਕਹਿਰ ਵਰਤਾਇਆ ਪੰਜਾਬ 'ਚ, ਉਸ ਨੂੰ ਅਸੀਂ ਘੱਲੂਘਾਰਾ 84 ਦੇ ਨਾਲ ਯਾਦ ਕਰਦੇ। ਜਿੱਥੇ ਸਰਕਾਰੀ ਜ਼ੁਲਮਾਂ ਦੀ ਕਹਾਣੀ ਹੈ, ਇਹ ਗੱਲ ਮੁਕੰਮਲ ਨਹੀਂ ਹੋਏਗੀ ਜੇ ਅਸੀਂ ਸਿੱਖ ਬਹਾਦਰੀ, ਸਿੱਖ ਨਾਇਕਾਂ, ਸਿੱਖ ਰੈਜ਼ੀਲੀਅੰਸ ਦੀ ਗੱਲ ਨਾ ਕਰੀਏ। 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਦਰਜਨਾਂ ਸਾਥੀ ਸਿੰਘਾਂ ਨੇ ਜੋ ਕੁਝ 72 ਘੰਟੇ ਦੀ ਉਸ ਲੜਾਈ ਦੇ ਵਿੱਚ ਪੁਰਾਤਨ ਖਾਲਸਾ ਇਤਿਹਾਸ ਨੂੰ ਦੁਹਰਾਇਆ, ਉਸ ਨੂੰ ਮਾਰਕ ਟਲੀ, ਸਤੀਸ਼ ਜੈਕਬ ਵਰਗੇ ਬਾਇਲ ਜਰਨਲਿਸਟ ਨੇ ਵੀ ਆਪਣੀ ਕਿਤਾਬ ਦੇ ਵਿੱਚ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਇਹ ਬੈਟਲ ਆਫ ਅਕਾਲ ਤਖਤ ਬਣੀ। 72 ਘੰਟੇ ਭਾਰਤ ਦੀ ਉਹ ਫੌਜ ਜਿਸ ਨੇ ਅਜੇ 15 ਸਾਲ ਪਹਿਲਾਂ ਹੀ 90,000 ਪਾਕਿਸਤਾਨੀ ਸੋਲਜਰਸ ਦਾ ਸਰੈਂਡਰ ਲਿਆ ਸੀ, ਉਹ ਦਰਬਾਰ ਸਾਹਿਬ ਦੇ ਅੰਦਰ ਨਹੀਂ ਆ ਸਕੀ। ਆਏ ਤੇ ਟੈਂਕਾਂ ਤੋਪਾਂ ਨਾਲ ਆਏ, ਤੇ ਜੇ ਦੁਸ਼ਮਣ ਦੇ ਜਰਨੈਲ ਨੂੰ ਕੋਟ ਕਰਨਾ ਹੋਏ ਤੇ ਇਹ ਸ਼ਬਦ ਨੇ ਉਸ ਦੇ, giving the adversary his due, they fought to the last breath and bullet। ਉਹ ਮੂਮੈਂਟ ਸਾਡੀਆਂ ਪ੍ਰਾਊਡ ਮੂਮੈਂਟਸ ਨੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਇਹ ਸ਼ਬਦ ਅੱਜ ਸਾਡਾ ਰਾਹ ਦਸੇਰਾ ਨੇ, ਜਿਸ ਵਿੱਚ ਉਹਨਾਂ ਨੇ ਫਰਮਾਇਆ ਸੀ ਕਿ ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਹਨਾਂ 32 ਸਾਲਾਂ ਦੇ ਵਿੱਚ ਸਾਡਾ ਪ੍ਰਣਾਮ ਹੈ ਉਹਨਾਂ ਹਜ਼ਾਰਾਂ ਬਹਾਦਰ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਪੰਨੇ ਨੇ, ਤਾਂ ਕਿ ਕੌਮ ਆਣ ਮਤੇ ਸ਼ਾਨ ਮਤੇ ਢੰਗ ਨਾਲ ਆਜ਼ਾਦ ਸਾਡੀਆਂ ਚੌਂਕੀਆਂ, ਝੰਡੇ ਬੁੰਗੇ ਉਸ ਧਰਤੀ ਤੇ ਅਟਲ ਹੋਣ, ਉਸ ਧਰਤੀ ਤੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਸਕੀਏ। ਅੱਜ 32 ਸਾਲ ਬਾਅਦ ਇਹ ਆਵਾਜ਼ ਕੱਲੇ ਪੰਜਾਬ ਦੇ ਅੰਦਰ ਨਹੀਂ, ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਗੂੰਜ ਰਹੀ ਹੈ। ਬੇਸ਼ੱਕ ਨਰਿੰਦਰ ਮੋਦੀ ਅੱਜ ਹਿੰਦੂਤਵਾ ਦਾ ਬਲੂ ਆਈਡ ਬॉय ਦੁਨੀਆ ਨੂੰ ਭਾਰਤੀ ਲੋਕਤੰਤਰ ਦੇ ਫਰੇਬ ਦੇ ਥੱਲੇ ਜਿਹੜਾ ਉਹ ਪਰਚਾਉਣ ਦਾ ਯਤਨ ਕਰ ਰਿਹਾ ਹੈ। ਅਮਰੀਕਾ 'ਚ ਉਹਨੇ ਚੌਥੀ ਵਾਰ ਹੋਣੇ 7 ਤੇ 8 ਜੂਨ ਨੂੰ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਸਿੱਖ ਕੌਮ ਨੇ ਵੀ ਬੈਫਿਟਿੰਗ ਰਿਪਲਾਈ ਦਿੱਤਾ ਹਰ ਪਾਸੇ। ਜਿਵੇਂ ਪਰਮਜੀਤ ਸਿੰਘ ਪੰਮੇ ਦੇ ਕੇਸ ਪੁਰਤਗਾਲ ਤੋਂ ਉਸ ਨੌਜਵਾਨ ਨੂੰ ਸਿੱਖ ਕੌਮ ਦਾ ਐਫਰਟ ਵਾਪਸ ਇੰਗਲੈਂਡ ਆਪਣੇ ਪਰਿਵਾਰ ਦੇ ਕੋਲ ਲਿਆਏ, ਜਿਸ ਤਰੀਕੇ ਦੇ ਨਾਲ 50 ਤੋਂ ਜ਼ਿਆਦਾ US ਕਾਂਗਰਸਮੈਨ ਜਿਹੜੇ ਸਿੱਖ ਕਾਕਸ ਦਾ ਹਿੱਸਾ ਨੇ, ਉਹਨਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਵੱਖ-ਵੱਖ ਮੌਕਿਆਂ ਦੇ ਉੱਤੇ ਮੋਦੀ ਸਰਕਾਰ ਨੂੰ ਐਕਸਪੋਜ਼ ਕੀਤੇ। ਜੇ 8 ਤਰੀਕ ਨੂੰ 8 ਜੂਨ ਨੂੰ ਮੋਦੀ ਨੇ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨੇ ਤੇ 7 ਜੂਨ ਨੂੰ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿਚਲਾ ਟੌਮ ਲੈਂਟੋਸ ਕਮਿਸ਼ਨ ਹਿਊਮਨ ਰਾਈਟਸ ਦੇ ਉੱਤੇ ਹੀਅਰਿੰਗ ਕਰ ਰਿਹਾ ਹੈ, ਜਿਹਦੇ ਵਿੱਚ ਸਿੱਖਾਂ ਦਾ ਇਸ਼ੂ, ਮੁਸਲਮਾਨਾਂ ਦਾ ਇਸ਼ੂ, ਕ੍ਰਿਸਚੀਅਨਸ ਦਾ ਇਸ਼ੂ, ਇਸ ਦੇ ਲਈ ਟੈਸਟੀਫਾਈ ਕੀਤਾ ਜਾਣਾ। ਆਲਰੇਡੀ 24 ਮਈ ਨੂੰ ਯੂਨਾਈਟਿਡ ਸਟੇਟਸ ਸੈਨੇਟ ਦੀ ਇੰਟਰਨੈਸ਼ਨਲ ਫੋਰਨ ਰਿਲੇਸ਼ਨਸ ਕਮੇਟੀ ਨੇ ਫੁੱਲ ਫਲੈਜਡ ਹੀਅਰਿੰਗ ਕੀਤੀ ਹੈ, ਔਰ ਜਿਸ ਤਰੀਕੇ ਦੇ ਨਾਲ ਮੋਦੀ ਸਰਕਾਰ ਦਾ ਜਲੂਸ ਕੱਢਿਆ ਗਿਆ US ਸੈਨੇਟ ਦੇ ਵਿੱਚ, ਇਹ ਇਸ ਗੱਲ ਦਾ ਸਬੂਤ ਹੈ। ਜੇ ਗੱਲ ਕੈਨੇਡਾ ਦੀ ਕਰੀਏ
ਅੱਜ ਕੁਝ ਵੀਰ ਮੈਨੂੰ ਕਹਿਣ ਲੱਗੇ ਕਿ ਓਨਟਾਰੀਓ ਦੇ ਹਾਊਸ ਨੇ ਜੈਨੋਸਾਈਡ ਦਾ ਮਤਾ ਪਾਸ ਨਹੀਂ ਕੀਤਾ। ਜਿਹੜੀ ਲਿਬਰਲ ਪਾਰਟੀ ਰੂਲ ਕਰ ਰਹੀ ਹੈ ਉਹਨਾਂ ਨੇ ਹੱਕ 'ਚ ਵੋਟ ਨਹੀਂ ਪਾਈ। ਮੈਂ ਕਿਹਾ ਗੱਲ ਇਹ ਨਹੀਂ ਹੈ, ਗੱਲ ਇਹ ਦੇਖੋ ਕਿ ਦੋਨੋਂ ਆਪੋਜੀਸ਼ਨ ਪਾਰਟੀਆਂ, ਕੰਜ਼ਰਵੇਟਿਵ ਪਾਰਟੀ, ਐਨਡੀਪੀ, ਉਹਨਾਂ ਦੇ ਸਾਰੇ ਲੈਜਿਸਲੇਚਰਸ ਨੇ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕਰਨ ਦੇ ਹੱਕ 'ਚ ਵੋਟ ਪਾਈ ਹੈ। ਬੇਸ਼ੱਕ ਰੂਲਿੰਗ ਪਾਰਟੀ ਨੂੰ ਉਹਨਾਂ ਦੀਆਂ ਆਪਣੀਆਂ ਕੰਪਲਸ਼ਨਸ ਹੁੰਦੀਆਂ ਨੇ, ਪਰ ਇੱਕ ਗੱਲ ਯਾਦ ਰਹੇ ਕਿ ਕੈਨੇਡਾ ਦੇ ਵਿੱਚ ਹਮੇਸ਼ਾ ਪਾਰਟੀਆਂ ਦੀ ਹਕੂਮਤ ਬਦਲਦੀ ਹੈ। ਜੇ ਅੱਜ ਕੰਜ਼ਰਵੇਟਿਵ ਪਾਰਟੀ ਔਰ ਐਨਡੀਪੀ ਨੇ ਇਸ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ ਤੇ ਜਦੋਂ ਇਹਨਾਂ ਦੀ ਹਕੂਮਤ ਬਣੇਗੀ ਆਉਣ ਵਾਲੇ ਟਾਈਮ 'ਚ ਇਹ ਜੈਨੋਸਾਈਡ ਰੈਕਗਨਾਈਜ਼ ਜੈਨੋਸਾਈਡ ਹੋਏਗਾ। ਇਹ ਸਾਡੀ ਸਟਰੈਂਥ ਹੈ ਔਰ ਮੈਂ ਸਮਝਦਾ ਕਿ ਜਿੱਥੇ ਅੱਜ ਈਸਟ ਕੋਸਟ ਦੀਆਂ ਗੁਰਦੁਆਰਾ ਕਮੇਟੀਆਂ ਨੇ, ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਸਫਲ ਪ੍ਰੋਟੈਸਟ ਨੂੰ ਕੀਤਾ। ਉੱਥੇ 8 ਜੂਨ ਦਾ ਪ੍ਰੋਟੈਸਟ, ਔਰ ਇਹ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ, ਜਦੋਂ ਅਸੀਂ ਕੰਮ ਕਰਦੇ ਕਈ ਵਾਰ ਥੋੜੇ ਬਹੁਤ ਵਿਚਾਰ ਭੇਦ ਵੀ ਹੁੰਦੇ ਨੇ, ਪਰ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਜਿਸ ਮੁਕਾਮ ਤੇ ਅੱਜ ਅਸੀਂ ਖੜੇ ਹਾਂ, ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਸਾਡੇ ਸਾਹਮਣੇ ਇਹ ਚੈਲੰਜ ਹੈ ਕਿ ਸਾਡੀ ਡੈਸਟੀਨੀ ਇੱਕ 30 ਮਿਲੀਅਨ ਸਿੱਖ ਕੌਮ, ਜਦੋਂ ਅਸੀਂ ਇਹ ਕਹਿੰਦੇ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ, ਵਾਸੀ ਅਸੀਂ ਆਨੰਦਪੁਰ ਦੇ, ਅਸੀਂ ਭਰਾ ਹੈ, ਅਸੀਂ ਆਪਸ ਦੇ ਵਿੱਚ ਭਰਾਵਾਂ ਭੈਣਾਂ ਵਾਂਗ ਇੱਕ ਦੂਜੇ ਦੀ ਸਾਂਝੀ ਡੈਸਟੀਨੀ ਸਾਡੀ ਗੁਰੂ ਨੇ ਲਿਖੀ ਹੋਈ ਹੈ। ਜੇ ਅਸੀਂ ਆਪਸ ਦੇ ਵਿੱਚ ਇਸ ਕਿਸਮ ਦੀ ਕੋਈ ਨਫ਼ਰਤ ਰੱਖਾਂਗੇ ਤੇ ਕਿਸ ਮਨ ਦੇ ਨਾਲ ਅਸੀਂ 2 ਵੇਲੇ ਗੁਰੂ ਚਰਨਾਂ 'ਚ ਅਰਦਾਸ ਕਰਾਂਗੇ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਖਿਆ ਰਿਆਇਤ, ਕਿ ਜਿੱਥੇ ਜਿੱਥੇ ਵੀ ਹੈ ਅਕਾਲ ਪੁਰਖ ਇਹ ਖਾਲਸਾ, ਉਸ ਦੇ ਉੱਤੇ ਆਪਣੀ ਪ੍ਰੋਟੈਕਸ਼ਨ ਰੱਖੋ, ਉਸ ਦੇ ਉੱਤੇ ਕੰਸੈਸ਼ਨ ਦਿਓ ਉਸ ਨੂੰ। ਇਹ ਅਸੀਂ ਤਾਂ ਹੀ ਕਰ ਸਕਾਂਗੇ ਜੇ ਅਸੀਂ ਕੌਮ ਦੀ ਸਾਂਝੀ ਡੈਸਟੀਨੀ, ਜਿਹੜੇ ਪ੍ਰੋਗਰਾਮ ਉਲੀਕੇ ਜਾਂਦੇ ਨੇ, ਖੁਸ਼ੀ ਦੀ ਗੱਲ ਹੈ ਕਿ ਇਸ ਪ੍ਰੋਗਰਾਮ 'ਚ ਅੱਜ ਸਭ ਨੇ ਸ਼ਮੂਲੀਅਤ ਕੀਤੀ ਹੈ। ਔਰ ਮੈਂ ਜ਼ੋਰਦਾਰ ਅਪੀਲ ਕਰਾਂਗਾ ਕਿ 8 ਜੂਨ ਦਾ ਪ੍ਰੋਟੈਸਟ ਮਾਰਚ ਕੈਪੀਟਲ ਹਿੱਲ ਦੇ ਉੱਤੇ, ਜਿੱਥੇ ਕਿ ਮੋਦੀ ਨੇ ਆਪਣਾ ਝੂਠ ਵੇਚਣਾ ਦੋਨਾਂ ਹਾਊਸਿਸ ਦੇ ਮੈਂਬਰਸ ਦੇ ਸਾਹਮਣੇ, ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਖਾਲਸਾ ਇਕੱਠਾ ਹੋ ਕੇ ਉਸ ਬਿਲਡਿੰਗ ਦੇ ਬਾਹਰ, ਕੈਪੀਟਲ ਹਿੱਲ ਦੇ ਬਾਹਰ ਇਹ ਸੁਨੇਹਾ ਦੇ ਕਿ ਜੇ ਤੁਹਾਡੀ ਇਹ ਅਖੌਤੀ ਡੈਮੋਕ੍ਰੇਸੀ ਭਾਰਤ ਦੀ, ਇਸ ਨੂੰ ਤੁਸੀਂ ਆਪਣੇ ਵਪਾਰਕ ਲਬਾਦੇ ਵਿੱਚ ਲਪੇਟ ਕੇ ਵੇਚ ਰਹੇ ਹੋ, ਤੇ ਫਿਰ ਵੀ ਗੁਰੂ ਨਾਨਕ ਦੇ ਜਿਹੜੇ ਕਰੋੜਾਂ ਨੇ, 1.5-2 ਕਰੋੜ ਅੱਜ ਸਿੱਖ ਦੁਨੀਆ 'ਚ ਹੈ, 30 ਮਿਲੀਅਨ ਦੇ ਕਰੀਬ, ਉਹਨਾਂ ਦੇ ਨੁਮਾਇੰਦੇ ਇੱਥੇ ਖੜੇ ਨੇ ਤੁਹਾਡੇ ਝੂਠ ਨੂੰ ਚੈਲੰਜ ਕਰਨ ਦੇ ਲਈ। ਔਰ ਮੈਂ ਕਨਕਲੂਡ ਕਰਾਂ, ਇਹ ਗੱਲ ਅਲਟੀਮੇਟਲੀ ਸਾਨੂੰ ਸਮਝਣ ਵਾਲੀ ਹੈ। ਅੱਜ ਕੱਲ੍ਹ ਇਹ ਡਿਬੇਟ ਚੱਲ ਰਹੀ ਹੈ, ਜਰਮਨ ਦੀ ਪਾਰਲੀਮੈਂਟ ਨੇ 2 ਦਿਨ ਪਹਿਲਾਂ ਅਰਮੀਨੀਅਨ ਜੈਨੋਸਾਈਡ ਨੂੰ ਮਾਨਤਾ ਦਿੱਤੀ ਹੈ। 100 ਸਾਲ ਬਾਅਦ ਪਹਿਲੀ ਸੰਸਾਰ ਜੰਗ ਵੇਲੇ ਆਟੋਮਨ ਅੰਪਾਇਰ ਨੇ ਜਿਸ ਤਰੀਕੇ ਨਾਲ 1 ਮਿਲੀਅਨ ਦੇ ਲਗਭਗ ਅਰਮੀਨੀਅਨ ਨੂੰ ਮਾਰਿਆ ਸੀ, ਟਰਕੀ ਹਮੇਸ਼ਾ ਡਿਨਾਈ ਕਰਦਾ ਰਿਹਾ। ਲੇਕਿਨ 100 ਸਾਲ ਅੱਜ ਅਰਮੀਨੀਆ ਦਾ ਆਪਣਾ ਮੁਲਕ ਹੈ, ਇਹਦੇ ਬਾਵਜੂਦ 20 ਤੋਂ ਜ਼ਿਆਦਾ ਦੇਸ਼ਾਂ ਨੇ ਮੰਨਿਆ ਕਿ ਉਹਨਾਂ ਦੇ ਨਾਲ ਜੈਨੋਸਾਈਡ ਹੋਇਆ। ਪਰ 100 ਸਾਲ ਬਾਅਦ ਵੀ ਜਦੋਂ ਜਰਮਨ ਦੀ ਪਾਰਲੀਮੈਂਟ ਨੇ ਪਰਸੋਂ ਇਹ ਪਾਸ ਕੀਤਾ, ਟਰਕੀ ਨੇ ਆਪਣਾ ਐਮਬੈਸਡਰ ਜਰਮਨ ਤੋਂ ਵਾਪਸ ਸੱਦ ਲਿਆ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਹੋਰ ਵੀ ਸਟੈਪ ਲਵਾਂਗੇ। 32 ਸਾਲ ਕੋਈ ਬਹੁਤਾ ਸਮਾਂ ਨਹੀਂ ਹੈ, ਆਪਣੀਆਂ ਕਮਜ਼ੋਰੀਆਂ ਦੀ ਬਾਹਲੀ ਗੱਲ ਨਾ ਕਰਿਆ ਕਰੀਏ। ਬਹੁਤ ਵਾਰ ਸਾਡੇ 'ਚ ਢਹਿੰਦੀ ਕਲਾਂ ਦੀਆਂ ਗੱਲਾਂ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾਂਦੀ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਇੰਨੇ ਚੈਲੰਜ ਇਕੱਲੇ ਭਾਰਤ ਦੇ ਵਿੱਚ ਨਹੀਂ, ਕਿਵੇਂ ਭਾਰਤ ਦੇ ਟੌਂਟ ਬਟੌਂਟ, ਉਹਨਾਂ ਦੀਆਂ ਐਮਬੈਸੀਆਂ, ਉਹਨਾਂ ਦੇ ਕੌਂਸੂਲੇਟ ਦੇ ਬੰਦੇ ਇਹਨਾਂ ਗੁਰਦੁਆਰਿਆਂ ਦੇ ਵਿੱਚ ਵੜ ਕੇ ਵੀ ਕਿਵੇਂ ਸਾਡੇ ਖਾਲਿਸਤਾਨ ਦੇ ਕੌਜ਼ ਨੂੰ ਬਦਨਾਮ ਕਰਨ ਦੇ ਲਈ ਲੱਗੇ ਰਹੇ ਨੇ। ਇਹਦੇ ਬਾਵਜੂਦ ਗੱਲ ਅਲਾਮਾ ਇਕਬਾਲ ਦੀ ਮੈਂ ਅਕਸਰ ਦੁਹਰਾਉਂਦਾ
कि क्या बात है कि हस्ती मिटती नहीं हमारी, सदियों रहा है दुश्मन दौरे जमा हमारा। गल ये नहीं है कि 32 सालां च खालिस्तान क्यों नहीं बन गया। इस गल नूं देखो कि इन्ने चैलेंज, इन्ने हथियार, साम दाम दंड भेद चाणक्य दे, इहदे बावजूद खालसा थ्राइव कर रहे। इहदे बावजूद कैनेडा दी पार्लीमेंट दे विच गुरु ग्रंथ साहिब दे अखंड पाठ दे भोग पैंदे ने और कैनेडा दा प्राइम मिनिस्टर जस्टिन टरूडो कहंदे कि आइडियल्स ऑफ कैनेडा आर जस्ट लाइक द आइडियल्स ऑफ खालसा। इंग्लैंड, आस्ट्रेलिया, न्यूजीलैंड दे प्राइम मिनिस्टर खालसा साजना दिवस नूं एक्नॉलेज करते हैं। अज दुनिया भर दे विच जिथे असीं ये प्रोटेस्ट कर रहे हैं, मैं एक्नॉलेज करना चाहांगा उस ग्रंथी सिंह नूं दरबार साहिब के अंदर, शायद भाई बलबीर सिंह उन्हां दा नाम है, कि अज जदों प्रकाश सिंह बादल दरबार साहब मत्था टेकन गया तो उस सिंह ने उन्होंने सिरोपाओ देने तो ना कर दी। उन्हें कहा तू डिजर्व नहीं करता। उन्होंने जदों पूछा गया, जोर पाया, उन्हें कहा जिहड़ी हुकूमत गुरु ग्रंथ साहिब के स्वरूप की पवित्रता उसनूं जिहड़ी है प्रोटैक्ट नहीं कर सकी, ये सिरोपाओ के हकदार नहीं ने। सो अणख की गल दरबार साहब के अंदरों आई है। 6 जून नूं इकट्ठ होने किवें रोकणगे, टास्क फोर्स ला के जां दूजा सरबत खालसा 5 लाख सिखां दा इकट्ठ। पंजाब की पीड़ बराबर कायम है, पंजाब की आवाज़ भी कायम है। ललकार रैली नूं वंगारदे अणख रैली, जिवें ब्यासा दे पुल दे उत्ते हज़ारां की गिणती च नौजवान पहुंचे, ये अणख मरी नहीं है। खालसा जी साडी मंजिल बहुत करीब है। किते असी बददिल ना होइए, किते असी बेदिल ना होइए, ढैंदी कला च ना जाइए। बुलंद आवाज़ च गुरु ते भरोसा रख के ये गुरु कलगीधर पातशाह दा इकरारनामा है पंथ दे नाल। पंथ खालसा खेती मेरी, हाँ संभाल करो किस केरी। गुरु ने बेघरे नहीं रहन देना कौम नूं। 30 मिलियन सिख नेशन 21वीं सदी के अंदर चढ़दी कला दे नाल प्रवेश होए। वो दिन दूर नहीं जिदन दरियाए जमुना तो वाघा तक एक आजाद प्रभुसत्ता संपन्न देश खालिस्तान हकीकत होएगा। ज्यादा समा मैं ना लवा। 5 बुलंद नारे अपना ध्यान उस अकाल तख्त वाल जाके, जिस अकाल तख्त नूं भारतीय फौज के टैंकां दे गोलियां ने खंडरात दे विच बदल दिता है, लेकिन उस हरमंदर की घायल बेरी, उस घायल अकाल तख्त के सामने कदे बेअंत सिंह सतवंत सिंह नूं किड़ां पईआं, कदे जिंदा सुखा आके अरदासनुमा नतमस्तक होए, ते फिर इंदिरा गांधी, जनरल वैद्य, बेअंत पंजाब का मुख मंत्री। और ये साडी सारी दास्तान साडे बेअंत सिंह, सतवंत सिंह, साडे जिंदियां सुखियां, साडे दिलावर सिंह, साडे राजो आणे, साडे हवारियां दी दास्तान, साडी प्राउड हिस्टरी का चैप्टर है। बेशक अज अकाल तख्त ते डिसकनेक्टेड जथेदार बैठे जिसनूं पंथ नहीं मनदा, पर अकाल तख्त की स्पिरिट साडी आज़ादी की स्पिरिट है। इसे अकाल तख्त तो 26 जनवरी 1986 के सरबत खालसा वालों थापी 5 मैंबरी पंथक कमेटी ने 29 अप्रैल 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਸੀ। ਸੋ ਖਾਲਿਸਤਾਨ ਦੀ ਆਵਾਜ਼ ਅਕਾਲ ਤਖਤ ਤੋਂ ਆਈ ਹੈ, ਸਾਡੀ ਸੋਵਰਨਿਟੀ ਦੇ ਉਸ ਐਪੀਟੋਮ ਤੋਂ ਆਈ ਹੈ। ਔਰ ਬੁਲੰਦ ਆਵਾਜ਼ ਵਿੱਚ 5 ਨਾਰੇ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ, ਖਾਲਿਸਤਾਨ ਦੇ ਨਾਲ। ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ, ਖਾਲਿਸਤਾਨ। 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 ਵਾਹਿਗੁਰੂ ਜੀ ਕਾ ਖਾਲਸਾ। अकाल तख्त तो आई आवाज खालिस्तान, खालिस्तान। अकाल तख्त तो आई आवाज खालिस्तान, खालिस्तान। वाहिगुरू जी का खालसा, वाहिगुरू जी की फतेह।
जो पार जेलू जैजू जै सबे भजियो सूर हजार वाहेगुरु जी का खालसा वाहेगुरु जी की फतेह। In the lines mentioned above, Guru Gobind Singh Ji praises the warriors who sacrifice everything, and today we are here because of the brave heroes, the heroes that defended Harmandir Sahib, and the heroes that today sacrifice everything in order to fight for our cause, to fight for our right to self-determination. And not just self-determination, our right to practice our faith, our right to not have the holiest scripture, our Guru, desecrated in front of us, our right to not have our youth tortured and beaten just because they love their faith. And what's not to love about a faith that puts a tremendous empathy on humanity, on freedom? Today, we see many people trying to defame what we want, defame us, defame our campaign. They try to make us look like extremists. They say that we are few, that it's a few extremists, and today I want to tell them they are wrong. It is not just those who saw 84, but I'm here today, and many like me, who were born and raised before 84, who were born in this country. And today I do not only speak with the great spirit of our Gurus and our Shaheeds and Satyanal Singh, but it is also the spirit which runs through my blood, the spirit of those like George Washington, Patrick Henry, and Tom Paine, the spirit which wants liberty, liberty for all. So I just want to give a quick message today, especially to the youth. Our Gurus taught us something and we have forgotten it. From the very day that Guru Nanak Dev Ji left his house to go on the Udasiya, from that very day, our Guru Sahib has given us a message that humanity and the Qawm comes first. Sab to pehla Qawmi Jeevan, us to baad Niji Jeevan. And today, our great Gursikhs have sacrificed that. Uncle Ji was just giving a great example about the Ragi Ji at Harmandir Sahib. He put the Qawm first. He didn't think about what's going to happen to me or my family. All of you who are today, you put the Qawm first, and I congratulate you all for joining us. We need more people to do that. We were talking just now about the motion which took place in Canada, and it is wonderful and great that that motion was raised, but today I am embarrassed to say that 3 MPs who opposed that motion, they were sick in name. They were sick in name, and to that, I want to tell the parents who are here, I want to tell the youth and the parents. I hear many parents who tell us, study hard, work hard, make something of your life. What parent doesn't want that for their children? But if you tell them to study hard, make sure you also teach your kids, study hard, but never ever lose your soul. Never lose your fantik pyar. Those 3 who voted against, they studied hard. They reached the top. They became MPs. But they lost everything because Guru Gobind Singh Ji ke rang na ranga. Without the love of Guru Gobind Singh Ji, without the love of the Panth, without Sikhi, it's nothing. There's no respect. So we have to work hard, don't lose hope. And I want all of you to know that our Qawm has great roots. We have the roots of all our Shahida. And we are gonna, it's our destiny. We are gonna have self-determination because Guru Gobind Singh Ji trusted us to take care of everything, to take care of the poor, to take care of the desolate. So just be strong, and I just want to say in closing, thank you all for coming here. Always remember, we are Qawm first, then we are separate. Khalistan! Jindabad! Khalistan! Jindabad! Vaheguru Ji Ka Khalsa, Vaheguru Ji Ki Fateh.
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਜਿੰਨੀਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਕਿ ਅੱਜ ਤੁਸੀਂ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਆ ਕੇ ਆਪਣੀ ਜਿਹੜੀ ਆ ਉਹਨਾਂ ਸ਼ਹੀਦਾਂ ਨੂੰ ਅੱਜ ਦਾ ਜਿਹੜਾ ਸਮਾਂ ਆਪਣਾ ਸਮਰਪਿਤ ਕੀਤਾ, ਜਿਨ੍ਹਾਂ ਨੇ ਜਦੋਂ ਕਿ ਹਿੰਦੁਸਤਾਨ ਦੀ ਸਰਕਾਰ ਨੇ ਉਹ ਡੈਨ ਪ੍ਰਧਾਨ ਮੰਤਰੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਉੱਥੇ ਹਿੰਦੁਸਤਾਨ ਦੀ ਫੌਜ ਨੂੰ ਲਿਆ ਕੇ ਸਾਡੇ ਸਿੰਘ ਸਿੰਘਣੀਆਂ ਭਜੰਗੀ ਜਿਹੜੇ ਕਿ ਪੰਜਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸਨ, ਉਹ ਸਿਮਰਨ ਕਰ ਰਹੇ ਸਨ, ਉਹਨਾਂ ਦੇ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਦੇ ਸਬੰਧ ਦੇ ਵਿੱਚ ਜੋ 1984 ਦੇ ਵਿੱਚ ਤੋਂ ਲੈ ਕੇ ਅੱਜ ਤੱਕ ਸਿੱਖਾਂ ਨਾ ਹੋਇਆ, ਮੈਂ ਸਮਝਦਾ ਕਿ ਸਾਰੇ ਸਿੱਖ ਜਿਹੜੇ ਆ ਉਹ ਭਲੀ ਭਾਂਤ ਜਾਣੂ ਨੇ। ਦੂਸਰਾ ਜਿਹੜੀ ਸਾਡੀ ਜੰਗ ਜਨਰੇਸ਼ਨ ਆ, ਮੈਂ ਸਮੁੱਚੇ ਤੌਰ ਤੇ ਇਹਨਾਂ ਦਾ ਧੰਨਵਾਦੀ ਹਾਂ ਕਿਉਂਕਿ ਇਹਨਾਂ ਨੇ ਉਹ ਦਿਖਾਂਤ ਨਹੀਂ ਵੇਖਿਆ, ਪਰ ਇਹਨਾਂ ਨੇ ਉਹ ਦਿਖਾਂਤ ਮਹਿਸੂਸ ਕੀਤਾ ਕਿ ਉਸ ਟਾਈਮ ਇਹ ਦਿਖਾਂਤ ਕੀ ਹੋਇਆ। ਸਿੱਖਾਂ ਨੂੰ ਲਾ ਕੇ ਉਹਨਾਂ ਦੀ ਨਸਲਕੁਸ਼ੀ ਜ਼ਿਕਰ ਕਰਨ ਦੀ ਜੋ ਹਿੰਦੁਸਤਾਨ ਦੀ ਸਰਕਾਰ ਦੀ ਪਾਲਿਸੀ ਰਹੀ ਆ। ਅੱਜ ਅਸੀਂ ਗੁਰਦੁਆਰਾ ਸਿੱਖ ਸੋਸਾਇਟੀ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹਨਾਂ ਨੂੰ ਯੂਐਨਓ ਦੇ ਵਿੱਚ ਮੈਮੋਰੈਂਡਮ ਭੇਜੇ ਨੇ। ਉਹਦੇ ਵਿੱਚ ਅਸੀਂ ਆਪਣੇ ਸਿੱਖਾਂ ਦਾ ਦੱਸਿਆ ਕਿ ਸਿੱਖਾਂ ਦਾ ਨਾਲ ਜੋ ਹਿੰਦੁਸਤਾਨ ਦੀ ਸਰਕਾਰ ਵਤੀਰਾ ਕਰਦੀ ਆ ਉਹ ਤੀਜੇ ਸ਼ਹਿਰੀ ਵਾਲਾ ਕਰਦੀ ਆ। ਉਹਦੇ ਮੁਤਾਬਕ ਜੋ ਸਿੱਖ ਆ ਉਹ ਆਪਣੇ ਇੱਕ ਵੱਖਰੇ ਰਾਜ ਦੀ ਮੰਗ ਕਰਦਾ ਵਾ, ਕਿਉਂਕਿ ਇਹ ਜਿਹੜੇ ਹਿਊਮਨ ਰਾਈਟਸ ਦੀ ਅਸੀਂ ਰਿਪੋਰਟਾਂ ਇਹਨਾਂ ਨੂੰ ਯੂਐਨ ਨੂੰ ਆਉਣੀਆਂ ਚਾਹੀਦੀਆਂ ਤਾਂ ਕਿ ਜਿਹੜੇ ਅਤਿਆਚਾਰ ਹੁੰਦੇ ਨੇ ਉਹਨਾਂ ਨੂੰ ਇਹਨਾਂ ਦੇ ਸਾਹਮਣੇ ਲਿਆਂਦਾ ਜਾਵੇ। ਦੂਸਰਾ ਮੈਂ ਇੱਕ ਹੋਰ ਬੇਨਤੀ ਕੀਤੀ ਉਹਦੇ ਵਿੱਚ ਅਸੀਂ ਕਿ ਜਿਹੜੇ ਸਾਡੇ ਸਿੰਘ ਉਹ ਸੰਘਰਸ਼ ਤੋਂ ਲੈ ਕੇ ਅਜੇ ਤੱਕ ਵੀ ਜੇਲ੍ਹਾਂ ਦੇ ਵਿੱਚ ਬੰਦ ਤੁਰੇ ਆਉਂਦੇ ਆ, ਉਹਨਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ, ਬਿਨਾਂ ਵਜ੍ਹਾ ਤੋਂ ਉਹਨਾਂ ਨੂੰ ਬਿਨਾਂ ਕਸੂਰਾਂ ਤੋਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ, ਉਹਨਾਂ ਦੀ ਛੇਤੀ ਤੋਂ ਛੇਤੀ ਜਿਹੜੀ ਆ ਉਹ ਰਿਹਾਈ ਕੀਤੀ ਜਾਵੇ। ਤੀਸਰਾ, ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਆ ਕਿ ਹਿੰਦੁਸਤਾਨ ਦਾ ਜਿਹੜਾ ਮੋਦੀ ਆ ਉਹ ਵਾਸ਼ਿੰਗਟਨ ਡੀਸੀ ਆਉਣ ਡਿਆ, ਮੈਂ ਸਭ ਨੂੰ ਇਹੋ ਹੀ ਬੇਨਤੀ ਕਰਦਾ ਕਿ ਭਾਈ ਕੈਪੀਟਲ ਹਿੱਲ ਦੇ ਮੋਹਰੇ ਪਹੁੰਚ ਕੇ ਉਸ ਨੂੰ ਦੱਸੀਏ ਕਿ ਜੋ ਸਿੱਖਾਂ ਦੇ ਨਾਲ ਤੂੰ ਇੰਡੀਆ ਕਰ ਰਿਹਾ ਵਾ, ਸਿੱਖ ਕੌਮ ਕਦੀ ਵੀ ਜਿਹੜੀ ਆ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗੀ। ਮੈਂ ਗੁਰਦੁਆਰਾ ਸਿੱਖ ਸੋਸਾਇਟੀ ਵੱਲੋਂ ਚੇਚੇ ਤੌਰ ਤੇ ਸਰਦਾਰ ਬੂਟਾ ਸਿੰਘ ਜੀ ਖਦੌੜ, ਸਰਦਾਰ ਸੁਰਜੀਤ ਸਿੰਘ ਜੀ ਕਲਾਰ, ਇਹਨਾਂ ਨੂੰ ਧੰਨਵਾਦੀ ਇਹਨਾਂ ਦਾ ਕਿਉਂਕਿ ਜਿਹੜਾ ਇਹਨਾਂ ਨੇ ਆ ਪਨੀਰੀ ਜਿਹੜੀ ਸਾਡੀ ਨਵੀਂ ਜਨਰੇਸ਼ਨ ਜਿਹੜੀ ਸਿੱਖੀ ਸਰੂਪ ਦੇ ਨਾਲ ਜੋੜੀ ਆ, ਇਹਨਾਂ ਨੇ ਹੀ ਗਾਂ ਕੌਮ ਨੂੰ ਲੀਡ ਕਰਨੀ ਆ। ਮੈਂ ਸਮਝਦਾ ਕਿ ਇਸੇ ਤਰ੍ਹਾਂ ਸਾਰੇ ਥਾਂ ਇਹ ਯੂਨਿਟ ਬਣਨੇ ਚਾਹੀਦੇ ਆ ਤਾਂ ਕਿ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਦੇ ਨਾਲ ਆਪਣਾ ਲੈ ਕੇ ਚੱਲੀਏ। ਇਹ ਬੱਚੇ ਜਿਹੜੇ ਨੇ, ਮੈਂ ਗੁਰਦੁਆਰਾ ਸਿੱਖ ਸੋਸਾਇਟੀ ਵੱਲੋਂ ਵੀ ਇਹਨਾਂ ਦਾ ਵੀ ਧੰਨਵਾਦੀ ਆ ਕਿਉਂਕਿ ਕੋਈ ਵੀ ਪ੍ਰੋਗਰਾਮ ਗੁਰੂ ਘਰ ਦੇ ਵਿੱਚ ਲਿਖਿਆ ਜਾਂਦਾ ਇਹ ਵੱਧ ਤੋਂ ਵੱਧ ਆ ਕੇ ਸੇਵਾ ਕਰਦੇ ਨੇ। ਇਸੇ ਤਰ੍ਹਾਂ ਸਾਨੂੰ ਸਾਰੇ ਪੰਥ ਨੂੰ ਜਿਹੜਾ ਇੱਕ ਮੰਚ ਤੇ ਖਲੋਣ ਦੀ ਜ਼ਰੂਰਤ ਆ, ਭਾਵੇਂ ਵੱਖੋ ਵੱਖ ਜਥੇਬੰਦੀਆਂ ਵੱਖੋ ਵੱਖਰੇ ਸਾਡੇ ਆਪਣੇ ਵਖਰੇਵੇਂ ਹੋ ਸਕਦੇ ਨੇ, ਪਰ ਜਿੱਥੇ ਖਾਲਸਾ ਪੰਥ ਦਾ ਕੋਈ ਵੀ ਕੰਮ ਹੁੰਦਾ ਉੱਥੇ ਸਾਨੂੰ ਇੱਕ ਪਲੇਟਫਾਰਮ ਦੇ ਉੱਤੇ ਜ਼ਰੂਰ ਆ ਕੇ ਪਹਿਰਾ ਦੇਣਾ ਚਾਹੀਦਾ। ਭਾਵੇਂ ਤੁਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦੇ ਹੋ, ਤੁਸੀਂ ਜਿਸ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਆ, ਇਸ ਕੰਟਰੀ ਦੇ ਅਸੀਂ ਸਿਟੀਜ਼ਨ ਆ, ਤੁਸੀਂ ਵੇਖਿਆ ਹੋਵੇਗਾ ਕਿ ਭਾਵੇਂ ਕੋਈ ਪ੍ਰੈਜ਼ੀਡੈਂਟ ਹੋਵੇ, ਕੋਈ ਆਪੋਜੀਸ਼ਨ ਹੋਵੇ, ਜਦੋਂ ਕੋਈ ਸਾਨੂੰ ਬਾਹਰੋਂ ਮਾਰ ਪੈਂਦੀ ਆ, ਅਸੀਂ ਸਾਰਾ ਜੋ ਯੂਐਸਏ ਦੇ ਆਪਣੇ ਸਿਟੀਜ਼ਨ ਆ ਸਾਰੇ ਇਕਮੁੱਠ ਹੋ ਕੇ ਉਹਦਾ ਮੁਕਾਬਲਾ ਕਰਦੇ ਆ। ਇਸੇ ਤਰ੍ਹਾਂ ਹੀ ਸਾਨੂੰ ਸਿੱਖ ਕੌਮ ਨੂੰ ਉਸ ਸਰਕਾਰ ਦੇ ਵਿਰੁੱਧ ਇਕੱਠੇ ਹੋ ਕੇ ਆਪਣਾ ਇੱਕ ਨਾਅਰਾ ਬੁਲੰਦ ਕਰਨਾ ਚਾਹੀਦਾ, ਜਿਹਦੇ ਵਿੱਚ ਅਸੀਂ ਆਪਣੇ ਸਿੱਖਾਂ ਦੇ ਆਪਣੇ ਹੱਕ ਉਹ ਪ੍ਰਾਪਤ ਕਰ ਸਕੀਏ। ਫੇਰ ਤੋਂ ਮੈਂ ਸਮਝਦਾ ਕਿ ਪਾਰਕ ਦਾ ਟਾਈਮ ਜਿਹੜਾ ਉਹ ਖਤਮ ਹੋ ਚੁੱਕਾ, ਪਰ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਉਹਨਾਂ ਸ਼ਹੀਦਾਂ ਨੂੰ ਆ ਕੇ ਆਪਣਾ ਪ੍ਰਣਾਮ ਕੀਤਾ, ਉਹਨਾਂ ਨੂੰ ਆਪਣੇ ਯਾਦ ਕੀਤਾ। ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਇਹੋ ਹੀ ਮੈਸੇਜ ਦਿੰਦੇ ਆ ਕਿ ਉਹ ਇਕੱਲੇ ਨਹੀਂ ਆ, ਉਹਨਾਂ ਦੇ ਨਾਲ ਸਿੱਖ ਕੌਮ ਜਿਹੜੀ ਆ ਹਮੇਸ਼ਾ ਤੱਕ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਨਾਲ ਖੜੀ ਰਹੇਗੀ। ਉਹਨਾਂ ਦਾ ਡੁੱਲਾ ਹੋਇਆ ਖੂਨ ਵਿਅਰਥਾ ਨਹੀਂ ਜਾਏਗਾ, ਇੱਕ ਦਿਨ ਜ਼ਰੂਰ ਰੰਗ ਲਿਆਏਗਾ। ਇਹਦੇ ਨਾਲ ਹੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਜਿੰਦਾਬਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਤੋਂ 32 ਸਾਲ ਪਹਿਲਾਂ ਸਾਡੇ ਤੇ ਐਡਾ ਵੱਡਾ ਜ਼ੁਲਮ ਢਾਇਆ ਗਿਆ। ਉਹਦੀ ਵਰ੍ਹੇਗੰਢ, ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਹਾਂ। ਬੁਲਾਰਿਆਂ ਨੇ ਤੁਹਾਨੂੰ ਡਿਟੇਲ ਵਿੱਚ ਦੱਸ ਦਿੱਤਾ ਤੇ ਕੰਗ ਸਾਹਿਬ ਵੱਲੋਂ ਤੁਹਾਨੂੰ ਬੇਨਤੀ ਆ ਕਿ ਸਿੱਖ ਕਲਚਰ ਸੁਸਾਇਟੀ ਦੇ ਵਿੱਚ
ਸ਼ਹੀਦਾਂ ਦੀ ਯਾਦ ਵਿੱਚ ਤੀਜੇ ਘੱਲੂਘਾਰੇ ਦੇ ਸੰਬੰਧ ਵਿੱਚ ਅੱਜ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਸਵੇਰੇ ਪੈਣਗੇ। ਸੋ ਸਿੱਖ ਕਲਚਰ ਸੁਸਾਇਟੀ ਵੱਲੋਂ ਆਪ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਿੱਖ ਕਲਚਰ ਸੁਸਾਇਟੀ ਹੁਮ ਹੁਮਾ ਕੇ ਪਹੁੰਚੋ ਤੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਓ। ਸਾਧ ਸੰਗਤ ਜੀ, ਜੋ ਅੱਜ ਦਾ ਪ੍ਰੋਗਰਾਮ ਟੈਲੀਵਿਜ਼ਨ 84 ਨੇ ਕਵਰ ਕੀਤਾ, ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਇਹ ਸਾਰਾ ਪ੍ਰੋਗਰਾਮ ਉਹ ਸ਼ਾਮ ਨੂੰ 8 ਵਜੇ ਤੁਹਾਨੂੰ ਵਿਖਾ ਰਹੇ ਨੇ। ਸੋ ਮੈਂ ਹੋਰ ਕਿਸੇ ਵੀ ਕੋਈ ਬੁਲਾਰੇ ਨੇ ਬੋਲਣਾ ਹੋਵੇ ਤਾਂ ਆ ਸਕਦੇ ਆ। ਮੇਰਾ ਖਿਆਲ ਹੁਣ ਆਪਣਾ ਟਾਈਮ ਵੀ ਹੋ ਗਿਆ। ਸੋ ਅਸੀਂ ਤਹਿ ਦਿਲੋਂ ਤੁਹਾਡੇ ਧੰਨਵਾਦੀ ਹਾਂ। ਅੱਜ ਜਿਹੜਾ ਤੁਸੀਂ ਟਾਈਮ ਆਫ ਕਰਕੇ ਇੱਥੇ ਆਏ ਹੋ, ਤੁਹਾਡਾ ਇੱਕ ਇੱਕ ਚੱਪਾ ਮੈਂ ਸਮਝਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਊਗਾ, ਕਿਉਂਕਿ ਤੁਸੀਂ ਉਹਨਾਂ ਬੱਚਿਆਂ ਲਈ, ਉਹਨਾਂ ਸ਼ਹੀਦਾਂ ਲਈ ਹਰਾ ਨਾਰਾ ਮਾਰਨ ਵਾਸਤੇ ਆਏ ਹੋ। ਤੇ ਇਸ ਤੋਂ ਬਾਅਦ ਭਾਈ ਜੋਗਾ ਸਿੰਘ ਉਹਨਾਂ ਨੇ 2 ਮਿੰਟ ਬੋਲਣਾ। ਸੋ ਮੇਰੀ ਦੁਬਾਰਾ ਫਿਰ ਬੇਨਤੀ ਆ ਕਿ ਪ੍ਰੋਟੈਸਟ ਮਾਰਚ ਕੋਈ ਜਥੇਬੰਦੀ, ਕੋਈ ਗੁਰਦੁਆਰਾ ਕਾਲ ਦਿੰਦਾ, ਉੱਥੇ ਭਾਈ ਸਾਰੇ ਪਹੁੰਚਿਆ ਕਰੋ। ਇਸੇ ਤਰ੍ਹਾਂ 8 ਜੂਨ ਨੂੰ ਵਾਸ਼ਿੰਗਟਨ DC 'ਚ ਵੀ ਸਾਰੇ ਪਹੁੰਚੋ। ਇਹ ਸਾਡੀ ਮੌਰਲੀ ਡਿਊਟੀ ਆ। ਗੁਰੂ ਨਾਨਕ ਸਾਹਿਬ ਅਹਿਮਦਾਬਾਦ ਦੇ ਵਿੱਚ ਜਦੋਂ ਬੈਠੇ ਸੀ, ਜਦੋਂ ਬਾਬਰ ਦੀ ਐਂਟਰੀ ਹੋਈ ਹਿੰਦੁਸਤਾਨ 'ਚ, ਉਹ ਭਾਈ ਲਾਲੋ ਦੇ ਘਰ ਬੈਠ ਕੇ ਕੀਰਤਨ ਵੀ ਕਰ ਸਕਦੇ ਸੀ, ਪਰ ਜਦੋਂ ਉਹਨਾਂ ਨੇ ਚੀਕ ਚਹਾੜਾ ਸੁਣਿਆ ਤੇ ਉਹ ਬਾਬਰ ਦੇ ਮੂਹਰੇ ਆ ਕੇ ਖੜ ਗਏ ਸੀ ਤੇ ਬਾਬਰ ਨੂੰ ਜਾਬਰ ਕਹਿਣ ਦਾ ਹੁਕਮ ਕੀਤਾ। ਉਹਨਾਂ ਨੇ ਤਹਈਆ ਕੀਤਾ, ਭਾਵੇਂ ਜੇਲ੍ਹਾਂ 'ਚ ਜਾਣਾ ਪਿਆ। ਜਿਹੜਾ ਸਿੱਖ ਧਰਮ ਆ, ਇਹ ਇਕੱਲਾ ਧਰਮ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਧਰਮ ਤੇ ਕੌਮ ਇਕੱਠੇ ਚਲਾਏ ਆ, ਤੇ ਕੌਮ ਦਾ ਫਰਜ਼ ਬਣਦਾ ਜ਼ੁਲਮ ਦੇ ਖਿਲਾਫ ਬੋਲਣਾ। ਅਸੀਂ ਦੁਨੀਆ ਦਾ 5ਵਾਂ ਧਰਮ ਆ, ਇੱਕੋ ਇੱਕ ਧਰਮ ਆ ਜਿਹਦੇ ਕੋਲ ਆਪਣਾ ਨੇਸ਼ਨ ਨਹੀਂ। ਅਸੀਂ ਸਟੇਟਲੈਸ ਲੋਕ ਆ। ਸੋ ਆਓ ਆਪਾਂ ਆਪਣਾ ਨੇਸ਼ਨ ਬਣਾਈਏ ਤੇ ਦੁਨੀਆ ਦੇ ਹਾਣੀ ਬਣੀਏ ਤੇ ਜ਼ੁਲਮ ਦਾ ਪਰਦਾਫਾਸ਼ ਹਰੇਕ ਸਾਲ ਦੀ ਤਰ੍ਹਾਂ ਕਰਦੇ ਰਹੀਏ। ਸੋ ਮੈਂ ਹੁਣ ਬੇਨਤੀ ਕਰਾਂਗਾ, ਭਾਈ ਜੋਗਾ ਸਿੰਘ 2 ਮਿੰਟ ਵਾਸਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ। ਅਸੀਂ ਤੁਹਾਡੇ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਆ। ਗੁਰੂ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਜਿਹੜੇ ਸ਼ਹੀਦ 1984 'ਚ ਹੋਏ ਜਾਂ ਉਹਨਾਂ ਤੋਂ ਬਾਹਰ ਸ਼ਹਾਦਤਾਂ ਹੋਈਆਂ, ਉਹਨਾਂ ਦੀਆਂ ਆਤਮਾਵਾਂ ਜਿਹੜੀਆਂ ਉਹ ਸਾਤੋਂ ਐਕਸਪੈਕਟ ਕਰਦੀਆਂ ਕੁਛ। ਸੋ ਮੇਰਾ ਖਿਆਲ ਆ ਜਿਹੜਾ ਤੁਸੀਂ ਅੱਜ ਹਾਰਾ ਨਾਰਾ ਮਾਰਿਆ, ਇਹ ਗੁਰੂ ਨੂੰ ਜ਼ਰੂਰ ਪ੍ਰਵਾਨ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀਓ, 18 ਦਿਨਾਂ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਬੀਬੀਆਂ ਨੂੰ ਹਰਿਮੰਦਰ ਸਾਹਿਬ ਪਰਿਕਰਮਾ ਵਿੱਚ ਸ਼ਹੀਦ ਕੀਤਾ ਗਿਆ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਅਤੇ ਇੰਡੀਆ ਗੌਰਮੈਂਟ ਨੂੰ ਲਾਹਨਤਾਂ ਪਾਉਣ ਲਈ ਇਕੱਤਰ ਹੋਏ। ਗੁਰੂ ਰੂਪ ਖਾਲਸਾ ਜੀਓ, ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦੇ ਕੇ ਵਿਚਾਰ ਸਾਂਝੇ ਕਰਨ ਦੀ ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਚਿਰ ਨਹੀਂ ਸ਼ਹੀਦਾਂ ਦੇ ਖੂਨ ਦਾ ਹੱਕ ਲੈਂਦੇ, ਉਹਨਾਂ ਚਿਰ ਨਹੀਂ ਸਾਡੇ ਜਿਉਣ ਦਾ ਹੱਜ ਸਿੰਘੋ। ਅਸੀਂ ਟਕੇ ਟਕੇ ਨੂੰ ਪ੍ਰਗਟੀਆਂ ਮੋੜ ਲਿਆਉਣ ਵਾਲੇ, ਉਹ ਕਿਉਂ ਆਪਣੀ ਹੀ ਔਖੀ ਹੋ ਗਈ ਪਚਾਉਣੀ ਅੱਜ ਲੱਜ ਸਿੰਘੋ। ਉਹ ਥਾਂ ਥਾਂ ਗੁਰੂ ਗ੍ਰੰਥ ਸਾਹਿਬ ਬੇਅਦਬ ਕਰਨ ਪਾਪੀ। ਉਹ ਗੁਰੂ ਦੇ ਸਿੰਘ ਆਪੋ ਵਿੱਚ ਕਿਉਂ ਹੀ ਪੈਣੇ ਬੱਜ ਸਿੰਘੋ। ਦੁਸ਼ਮਣ ਤਾਂ ਅੱਜ ਘੱਲੂ ਘਾਰਾ ਦਰਸ ਮਨਾਉਣ ਤੋਂ ਵੀ ਰੋਕ ਰਿਹਾ ਹੈ। ਉਹ ਬੈਰੀ ਕੌਮ ਦੇ ਇਕੱਠੇ ਹੋ ਗਏ ਸਾਨੂੰ ਮਾਰ ਲਈ ਸਭ ਸਿੰਘੋ। ਅਸੀਂ ਅਟਕਾਂ ਨੂੰ ਅਟਕਾਉਣ ਵਾਲੇ ਨਹੀਂ ਅਟਕ ਸਕਦੇ। ਅਸੀਂ ਅਟਕਾਂ ਨੂੰ ਅਟਕਾਉਣ ਵਾਲੇ ਨਹੀਂ ਅਟਕ ਸਕਦੇ। ਫੁੱਟ ਚੰਦਰੀ ਮਕਾ ਕੇ ਮਕਾ ਦਿਓ ਇਹ ਜੱਬ ਸਿੰਘੋ। ਜਿੰਨਾ ਚਿਰ ਨਹੀਂ ਕੌਮ ਦਾ ਆਪਣਾ ਘਰ ਘਾਟ ਬਣਦਾ, ਬੁਝਣੀ ਨਹੀਂ ਲਾਈ ਅਕਿਰਤ ਘਣਾ ਦੀ ਅੱਗ ਸਿੰਘੋ। ਜਿੱਥੇ ਜਿੱਥੇ ਵੀ ਗੁਰੂ, ਜਿੱਥੇ ਜਿੱਥੇ ਵੀ ਸਿੱਖ ਗੁਰੂ ਦਾ ਵਿਚਰਦਾ ਹੈ, ਜਾਵੋ ਗਲੋਂ ਗੁਲਾਮੀ ਲਾਉਣ ਲਈ ਲੱਗ ਸਿੰਘੋ। ਅੱਜ ਤੇ 6 ਜੂਨ ਤੇ 8 ਜੂਨ ਨੂੰ ਹੋ ਜਾਓ ਇਕੱਠੇ। ਉਹ ਸਾਡੀ ਏਕਤਾ ਦੇਖ ਕੇ ਦੁਸ਼ਮਣ ਜਾਣਗੇ ਭੱਜ ਸਿੰਘੋ। ਸਾਡੀ ਏਕਤਾ ਨਾਲ ਹੀ ਦੁਸ਼ਮਣ ਜਾਣਗੇ ਭੱਜ ਸਿੰਘੋ। ਸੋ ਮੇਰੀ ਬੇਨਤੀ ਹੈ, ਇਸੇ ਤਰ੍ਹਾਂ ਹੀ 8 ਜੂਨ ਨੂੰ ਵੀ ਉੱਥੇ ਇਕੱਠੇ ਹੋਵੋ ਤੇ ਉਹ ਦਿਨ ਦੂਰ ਨਹੀਂ ਹੋਵੇਗਾ ਜਿੱਦਣ ਉੱਥੇ ਖਾਲਿਸਤਾਨ ਦਾ ਝੰਡਾ ਚੜ੍ਹੇਗਾ। ਖਾਲਿਸਤਾਨ
ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਸਾਡੀ ਜਿੰਦ ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿੰਦਾਬਾਦ ਜਿੰਦਾਬਾਦ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਖਾਲਿਸਤਾਨ ਜਿੰਦਾਬਾਦ ਬੋਲੇ ਸੋ ਨਿਹਾਲ ਸੋ ਖਾਲਸਾ ਜੀਓ ਇਸ ਜੋ ਅੱਜ ਦਾ ਕਾਰਜ ਹੈ ਸਿੱਖ ਕਲਚਰ ਸੁਸਾਇਟੀ ਤੇ ਨੌਜਵਾਨ ਸਾਡੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਇਹ ਵਧਾਈ ਦੇ ਪਾਤਰ ਨੇ ਇਹਨਾਂ ਦੀ ਮਿਹਨਤ ਜ਼ਰੂਰ ਰੰਗ ਲਿਆਏਗੀ ਇਹਨਾਂ ਦੀ ਮਿਹਨਤ ਜ਼ਰੂਰ ਰੰਗ ਲਿਆਵੇਗੀ ਕੋਈ ਗਲਤ ਲਫ਼ਜ਼ ਵਰਤਿਆ ਗਿਆ ਹੋਵੇ ਗੁਰਮਤ ਦੇ ਅਨੁਸਾਰ ਨਾ ਹੋਵੇ ਖਿਮਾ ਦਾ ਜਾਜ ਕਹਾਂ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਲਾਹਨਤਾਂ ਪਾਉਂਦਾ ਹੋਇਆ ਸੋ ਇੱਥੇ ਹੀ ਸਮਾਪਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈਕਲ ਸੈਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਾਂ ਸਾਰੀ ਸੰਗਤ ਵੱਲੋਂ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਆ ਅੱਜ ਮੀਂਹ ਵੀ ਪੈ ਰਿਹਾ ਸੀ ਪਰ ਸਿੰਘੋ ਸਾਰਿਆਂ ਨੂੰ ਦੁੱਖ ਬਹੁਤ ਸੀ ਅੱਜ ਕਾਲਾ ਤਣਿਆ ਜੋ ਕਦੀ ਸਿੱਖਾਂ ਦੇ ਨਾਲ ਹੋਇਆ ਤੁਸੀਂ ਸਾਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇੰਨਾ ਬੋਲਦਾ ਹੋਇਆ ਫਤਿਹ ਬੁਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ